ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ ਕਰਵਾ ਸਕਦੇ ਹੋ, ਟਰੱਕ ਵਾਸ਼ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 209-277-1013 ਨਿੰਮਾ ਸਹੋਤਾ ਨੂੰ 2092771013 ਦੇ ਉੱਤੇ। ਅਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੈਂਗਸਟਰਾਂ ਜਿਹੜਾ ਕਾਫੀ ਬੋਲਬਾਲਾ ਜਿਹੜਾ ਰਿਹਾ ਆ, ਕਾਫੀ ਚਰਚਾਵਾਂ ਦੇ ਵਿੱਚ ਖਬਰਾਂ ਦੇ ਵਿੱਚ ਰਹੇ ਨੇ ਪੰਜਾਬ ਦੇ ਵਿੱਚ। ਕਹਿੰਦੇ ਅੱਜ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਮਿਲੀ ਆ। ਬਹੁਤ ਹੀ ਬਦਨਾਮ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲੋਹਾਰੀਆ ਮਾਰੇ ਗਏ। ਕਾਫੀ ਦਿਨਾਂ ਤੋਂ ਨਾ ਸਾਡੇ ਇਸ ਇਲਾਕੇ ਦੇ ਵਿੱਚ ਪੁਲਿਸੀਆ ਗਤੀਵਿਧੀਆਂ ਹੁੰਦੀਆਂ ਪਈਆਂ ਸੀਗੀਆਂ, ਕਾਫੀ ਤਲਾਸ਼ੀਆਂ ਵਗੈਰਾ ਚੱਲਦੀਆਂ ਸੀਗੀਆਂ ਜੀ। ਤੇ ਥੋੜਾ ਲੋਕਾਂ ਨੂੰ ਸ਼ੱਕ ਸੀ, ਸੰਸਾ ਸੀ ਕਿ ਸ਼ਾਇਦ 26 ਜਨਵਰੀ ਕਰਕੇ ਕੋਈ ਇਸ ਤਰ੍ਹਾਂ ਰੂਟੀਨ 'ਚ ਤਲਾਸ਼ੀ ਕੀਤੀ ਜਾ ਰਹੀ ਹੈ। ਪਰ ਹੁਣ ਜੋ ਨਿਕਲਿਆ ਉਹ ਇਹੋ ਹੀ ਆ ਕਿ ਇਹ ਜਿਹੜਾ ਵਿੱਕੀ ਗੌਂਡਰ ਜਿੱਥੋਂ ਤੁਰਿਆ ਸੀ ਉੱਥੇ ਆ ਕੇ ਢੇਰ ਹੋ ਗਿਆ, ਕਿਉਂਕਿ ਇਹਦਾ ਪਿੰਡ ਹੈ ਜਿਸ ਇਲਾਕੇ 'ਚ, ਉਹ ਤੋਂ ਥੋੜੀ ਦੂਰ ਹੀ ਇੱਕ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ। ਤਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਵੇਖਿਆ ਜਾ ਸਕਦਾ ਕਿ ਸ਼ਾਇਦ ਇਨਪੁਟ ਇਹਨਾਂ ਦੇ ਕੋਲ ਪਹਿਲਾਂ ਸੀਗੀ। ਬਹਰਹਾਲ ਜਿਹੜੀ ਵੱਡੀ ਖਬਰ ਆ ਉਹ ਇਹ ਆ ਕਿ ਜਿੱਥੋਂ ਪੰਜਾਬ ਖਤਮ ਹੁੰਦਾ, ਬਿਲਕੁਲ ਜਿਹੜਾ ਐਂਡ ਤੇ ਟੇਲ ਤੇ ਜਿਹੜਾ ਪਿੰਡ ਆ ਪੰਜਾਬਾ, ਉਹਦੇ ਨਾਲ ਹੀ ਇੱਕ ਪਿੰਡ ਆ ਕੋਠਾ ਪੱਕੀ। ਇਹ ਦੋਵੇਂ ਪਿੰਡ ਹੈ ਤੇ ਬਿਲਕੁਲ ਲਾਗੇ ਆ। ਇੱਕ ਪੰਜਾਬ 'ਚ ਹੈ, ਇੱਕ ਰਾਜਸਥਾਨ 'ਚ ਆ। ਇਹਨਾਂ ਦੋਨਾਂ ਪਿੰਡਾਂ ਦੇ ਵਿਚਾਲਿਓਂ ਗੰਗ ਕੈਨਾਲ ਲੰਘਦੀ ਆ। ਉਸ ਗੰਗ ਕੈਨਾਲ ਦੇ ਇੱਕ ਪੁਲ ਦੇ ਨੇੜੇ ਇਹ ਐਨਕਾਊਂਟਰ ਹੋਇਆ, ਜਿਹਦੇ 'ਚ ਪ੍ਰੇਮਾ ਲੋਹਾਰੀਆ ਵੀ ਮਾਰਿਆ ਗਿਆ। ਪ੍ਰੇਮਾ ਲੋਹਾਰੀਆ ਬੇਸਿਕਲੀ ਜਲੰਧਰ ਦਾ ਰਹਿਣ ਵਾਲਾ ਸੀਗਾ, ਔਰ ਜਿਹੜਾ ਵਿੱਕੀ ਗੌਂਡਰ ਸੀ ਉਹ ਮਲੋਟ ਇਲਾਕੇ ਦਾ ਰਹਿਣ ਵਾਲਾ ਸੀਗਾ। ਤੇ ਜਿਹੜਾ ਇਹ ਐਨਕਾਊਂਟਰ ਹੋਇਆ ਇਹ ਬਿਲਕੁਲ ਅਬੋਹਰ ਟੱਪ ਕੇ, ਯਾਨੀ ਮਲੋਟ ਤੇ ਅਬੋਹਰ ਦੇ ਵਿਚਾਲੇ ਵਿੱਕੀ ਗੌਂਡਰ ਦਾ ਘਰ ਆ, ਔਰ ਅਬੋਹਰ ਟੱਪ ਕੇ ਰਾਜਸਥਾਨ ਦੀ ਹੱਦ ਤੇ ਇਹ ਐਨਕਾਊਂਟਰ ਹੋਇਆ। ਇਹਦੇ ਬਾਰੇ ਮੈਂ ਤਾਂ ਦੱਸਦਾ ਪਿਆ ਕਿਉਂਕਿ ਬਹੁਤ ਸਾਰੇ ਮੀਡੀਆ ਅਦਾਰੇ ਇਹਨੂੰ ਪੰਜਾਬਾ ਲੰਬੀ ਵਾਲਾ ਦੱਸਦੇ ਪਏ ਸੀਗੇ। ਜਿਹੜਾ ਪੰਜਾਬਾ ਪਿੰਡ ਆ ਉਹ ਬਾਦਲ ਪਿੰਡ ਦੇ ਬਿਲਕੁਲ ਲਾਗੇ ਆ, ਤਾਂ ਲੋਕ ਕਨਫਿਊਜ਼ ਹੋ ਗਏ ਸੀਗੇ, ਉਧਰ ਨੂੰ ਭੱਜ ਤੁਰੇ ਜਿਹੜਾ ਪੰਜਾਬਾ ਲੰਬੀ ਦੇ ਲਾਗੇ ਆ। ਪਰ ਅਸਲ ਦੇ ਵਿੱਚ ਇਹ ਪੰਜਾਬਾ ਪਿੰਡ ਹੈ ਜਿਹੜਾ, ਇਹਨੂੰ ਤੂਤ ਪੰਜਾਬਾ ਕਹਿੰਦੇ ਆ, ਜਿਹੜਾ ਰਾਜਸਥਾਨ ਦੀ ਹੱਦ ਤੇ ਆ। ਸੋ ਇਹ ਐਨਕਾਊਂਟਰ ਹੋਇਆ। ਹੁਣ ਇਹਦੇ ਬਾਰੇ ਬੜੀਆਂ ਹਾਸੋਹੀਣੀਆਂ ਰਿਪੋਰਟਾਂ ਆਉਂਦੀਆਂ। ਇੱਕ ਟੈਲੀਵਿਜ਼ਨ ਚੈਨਲ ਨਾਲੇ ਤੇ ਇਹ ਕਹੀ ਜਾਂਦਾ ਇਹ ਹਥਿਆਰ ਲੈਣ ਚੱਲੇ ਸੀਗੇ ਰਾਜਸਥਾਨ ਨੂੰ, ਰਸਤੇ 'ਚ ਇਨਪੁਟ ਸੀ, ਸ਼ੱਕ ਦੇ ਆਧਾਰ ਤੇ ਰੋਕਿਆ ਗਿਆ, ਐਨਕਾਊਂਟਰ ਹੋ ਗਿਆ, ਇਹਨਾਂ ਨੂੰ ਮਾਰ ਦਿੱਤਾ ਗਿਆ। ਤਾਂ ਉਹੀ ਚੈਨਲ ਇੱਕ ਇੰਟੈਲੀਜੈਂਸ ਦੇ DG ਦੀ ਬਾਈਟ ਦੇ ਰਿਹਾ, ਤੇ ਉਹ DG ਕਹਿ ਰਿਹਾ ਕਿ ਇਹ ਇੱਕ ਢਾਣੀ 'ਚ ਲੁਕੇ ਹੋਏ ਸਨ। ਜਦੋਂ ਸਾਨੂੰ ਪੱਕੀ ਇਤਲਾਹ ਹੋ ਗਈ ਕਿ ਇਹ ਬੰਦੇ ਉਹੀ ਆ, ਤਾਂ ਫਿਰ ਅਸੀਂ ਇਹਨਾਂ ਨੂੰ ਘੇਰਾ ਪਾਇਆ, ਫਾਇਰਿੰਗ ਹੋਈ, ਦਵੱਲੀ ਫਾਇਰਿੰਗ ਹੋਈ ਆ। 2 ਸਾਡੇ ਜ਼ਖਮੀ ਹੋਏ, 2 ਇਹ ਮਰ ਗਏ। ਇੱਕ ਜਿਹੜਾ ਇਹਨਾਂ ਦਾ ਸਾਥੀ ਜ਼ਖਮੀ ਹੋਇਆ, ਜਿਹਦੇ ਬਾਰੇ ਹੁਣੇ ਮੈਨੂੰ ਇੱਕ ਸੂਤਰ ਨੇ ਦੱਸਿਆ ਕਿ ਅਬੋਹਰ ਹਸਪਤਾਲ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਆ। ਯਾਨੀ ਪ੍ਰੇਮਾ ਲੋਹਾਰੀਆ, ਵਿੱਕੀ ਗੌਂਡਰ ਅਤੇ ਜਿਹੜਾ ਇਹਨਾਂ ਦਾ ਇੱਕ ਸਾਥੀ ਜ਼ਖਮੀ ਸੀ ਉਹ ਵੀ ਮਾਰਿਆ ਗਿਆ। ਪਰ ਹਾਸੋ ਇਹ ਨਹੀਂ, ਉਸ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਲੱਗੀ ਕਿ ਉਹ ਟੈਲੀਵਿਜ਼ਨ ਚੈਨਲ ਆਪਦੀ ਰਿਪੋਰਟ 'ਚ ਕਹਿ ਰਿਹਾ ਕਿ ਦੇਖੋ ਜੀ ਇਹ ਹਥਿਆਰ ਲੈਣ ਤੁਰੇ ਜਾਂਦੇ ਸੀ, ਰਸਤੇ 'ਚ ਐਨਕਾਊਂਟਰ ਹੋ ਗਿਆ, ਯਾਨੀ ਮੇਨ ਰੋਡ ਤੇ ਐਨਕਾਊਂਟਰ ਹੋ ਗਿਆ। ਜਦਕਿ ਉਸੇ ਹੀ ਚੈਨਲ ਦੀ ਉਸੇ ਹੀ ਰਿਪੋਰਟ 'ਚ DG ਇੰਟੈਲੀਜੈਂਸ ਹੈ ਜਿਹੜਾ, ਉਹ ਕਹਿਣ ਡਿਆ ਕਿ ਨਹੀਂ ਜੀ ਇੱਕ ਢਾਣੀ 'ਚ ਲੁਕੇ ਹੋਏ ਸੀਗੇ। ਸੋ ਮੀਡੀਆ ਤੁਹਾਨੂੰ ਪਤਾ ਹੜਬੜੀ ਦੀ ਦੌੜਦਾ
ਕਿ ਮੈਂ ਨਾ ਪਿੱਛੇ ਰਹਿ ਜਾਵਾਂ। ਸੋ ਇਹ ਸਾਰੀਆਂ ਖਬਰਾਂ ਨੇ, ਪਰ ਇਹਨਾਂ ਖਬਰਾਂ ਦਾ ਜਿਹੜਾ ਤੱਤ ਸਾਰਿਆ ਉਹ ਇਹੋ ਹੀ ਆ ਕਿ ਵਿੱਕੀ ਗੌਂਡਰ ਜਿਸ ਸਧਾਰਨ ਜਿਹੇ ਪਰਿਵਾਰ ਚੋਂ ਨਿਕਲਿਆ ਸੀ, ਜਿਸ ਇਲਾਕੇ ਚੋਂ, ਉਸ ਇਲਾਕੇ 'ਚ ਆ ਕੇ ਉਹਦਾ ਅੰਤ ਹੋ ਗਿਆ। ਇਹ 2 ਕਿੱਲਿਆਂ ਵਾਲੇ ਪਰਿਵਾਰ 'ਚ ਜੰਮਿਆ ਸੀਗਾ, ਬਹੁਤ ਵਧੀਆ ਖਿਡਾਰੀ ਸੀਗਾ। ਫਿਰ ਗਰੀਬ ਮਾਂ ਬਾਪ ਨੇ ਇਹਨੂੰ ਸਪੋਰਟਸ ਕਾਲਜ ਦੇ ਵਿੱਚ ਭੇਜਿਆ ਸੀ ਜਲੰਧਰ, ਉੱਥੇ ਸੁੱਖਾ ਕਾਲਮਾ ਹੋਰਾਂ ਦੇ ਨਾਲ ਰਲ ਗਿਆ। ਫਿਰ ਇਹਨਾਂ ਦੀ ਦੋਸਤੀ ਜਿਹੜੀ ਸੀ ਉਹ ਦੁਸ਼ਮਣੀ 'ਚ ਬਦਲ ਗਈ। ਦੁਸ਼ਮਣੀ 'ਚ ਇਸ ਕਰਕੇ ਬਦਲ ਗਈ ਕਿਉਂਕਿ ਇਹਨਾਂ ਦਾ ਇੱਕ ਸਾਂਝਾ ਮਿੱਤਰ ਸੀ ਜਿਹਨੂੰ ਸੁੱਖਾ ਕਾਲਮਾ ਨੇ ਮਾਰ ਦਿੱਤਾ। ਫਿਰ ਇਹਨੇ ਸੁੱਖਾ ਕਾਲਮਾ ਨੂੰ ਜਾ ਕੇ ਪੁਲਿਸ ਕਸਟਡੀ 'ਚ ਮਾਰ ਦਿੱਤਾ। ਫਿਰ ਉਸ ਤੋਂ ਬਾਅਦ ਅਗਲੀ ਕਹਾਣੀ ਦਾ ਤੁਹਾਨੂੰ ਪਤਾ ਹੀ ਹੈ ਕਿ ਨਾਭੇ ਜੇਲ੍ਹ 'ਚੋਂ ਨਿਕਲ ਗਿਆ। ਫਿਰ ਇਸ ਤਰ੍ਹਾਂ ਗੁਰਦਾਸਪੁਰ 'ਚ ਆ ਕੇ ਫਿਰ ਇਹਨੇ ਮਰਡਰ ਕਰ ਦਿੱਤੇ। ਸੋ ਕਾਫੀ ਜਸਵਿੰਦਰ ਰੌਕੀ ਵਾਲਾ ਕਤਲਕਾਂਡ ਹੋਇਆ, ਉਹ ਵੀ ਇਹਨਾਂ ਦੇ ਗੈਂਗ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਕੀਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰਾ ਪਤਾ ਹੀ ਹੈ। ਪਰ ਜਿਸ ਤਰੀਕੇ ਨਾਲ ਇਹ ਅੰਤ ਹੋਇਆ ਇੱਕ ਨੌਜਵਾਨ ਦਾ, ਉਹਦੀ ਮਾਂ ਬਾਪ ਦੇ ਪੱਖ ਤੋਂ ਜੇ ਦੇਖੀਏ ਤੇ ਉਹਨਾਂ ਦੇ ਨਾਲ ਤਾਂ ਬਹੁਤ ਅਨਿਆਂ ਹੋਇਆ, ਇਕੱਲਾ ਕਰਾ ਸੀਗਾ। ਪਰ ਜੋ ਦੌੜ ਇਹਨਾਂ ਨੇ ਦੌੜੀ ਆ, ਦੌੜ ਦਾ ਪੁਆਇੰਟ ਤੇ ਜਾਂ ਜੇਲ੍ਹ ਹੁੰਦੀ ਹੈ ਤੇ ਜਾਂ ਸਿਵੇ ਹੁੰਦੇ ਆ। ਸੋ ਇਹ ਸਾਰਾ ਜਿਹੜਾ ਕੁਛ ਚੱਲਦਾ ਪਿਆ ਉਹਦੇ 'ਚ ਹੁਣ ਵਿੱਕੀ ਗੌਂਡਰ ਨੂੰ ਮਾਰ ਕੇ ਜੇ ਕਹੀਏ ਕਿ ਇਹ ਸਭ ਕੁਛ ਅੰਤ ਕਰ ਦੇਣਗੇ ਤਾਂ ਨਹੀਂ ਲੱਗਦਾ। ਕਦੇ ਪ੍ਰਭਦੀਪ ਡਿੰਪੀ ਪੈਦਾ ਹੋਇਆ, ਫਿਰ ਉਹਦੀ ਜਗ੍ਹਾ ਜਸਵਿੰਦਰ ਰੌਕੀ ਨੇ ਲੈ ਲਈ। ਜਸਵਿੰਦਰ ਰੌਕੀ ਤੋਂ ਬਾਅਦ ਕੋਈ ਸ਼ੇਰਾ ਖੁੱਬਣ ਆ ਗਿਆ, ਸ਼ੇਰਾ ਖੁੱਬਣ ਤੋਂ ਬਾਅਦ ਵਿੱਕੀ ਗੌਂਡਰ ਆ ਗਿਆ, ਵਿੱਕੀ ਗੌਂਡਰ ਤੋਂ ਬਾਅਦ ਕੋਈ ਹੋਰ ਆ ਜਾਏਗਾ। ਪਰ ਜਿਹੜੀ ਵਰਤਾਰੇ ਦੀ ਜੜ ਆ ਉਸ ਜੜ ਤੱਕ ਨਾ ਕੋਈ ਪਹੁੰਚ ਰਿਹਾ, ਨਾ ਕੋਈ ਪਹੁੰਚਣ ਦੀ ਕੋਸ਼ਿਸ਼ ਕਰਦਾ ਪਿਆ। ਜੀ ਜੀ ਮਿੰਟੂ ਜੀ, ਜਦੋਂ ਇਹ ਪਿਛਲੀ ਸਰਕਾਰ ਬਣੀ ਸੀ ਉਹ ਇਲੈਕਸ਼ਨਾਂ ਦੇ ਦੌਰਾਨ ਗੈਂਗਸਟਰਾਂ ਦੀਆਂ ਖਬਰਾਂ ਬਹੁਤ ਜ਼ਿਆਦਾ ਆਉਂਦੀਆਂ ਸੀ। ਰਿਪੋਰਟਾਂ ਵੀ ਸੀਗੀਆਂ ਵੀ ਕਿੰਨੇ ਜਿਹੜੇ ਐਕਟਿਵ ਗੈਂਗਸਟਰ ਜਾਂ ਕਿੰਨੇ ਉਹਨਾਂ ਦੇ ਗਰੁੱਪ ਜਿਹੜੇ ਆ ਉਹ ਚੱਲ ਰਹੇ ਆ। ਤੁਹਾਨੂੰ ਕੀ ਲੱਗਦਾ ਆ ਵੀ ਕੀ ਸਰਕਾਰ ਬਦਲਣ ਤੋਂ ਬਾਅਦ ਜਾਂ ਅਜਿਹੀ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਜਾਂ ਖਬਰਾਂ ਆਉਣ ਤੋਂ ਬਾਅਦ ਦੇ ਵਿੱਚ ਕੀ ਉਸ ਦੇ ਵਿੱਚ ਰੋਕ ਆਵੇਗੀ, ਜਾਂ ਕੀ ਤੁਹਾਨੂੰ ਲੱਗਦਾ ਵੀ ਕੀ ਭਵਿੱਖ ਦੇ ਵਿੱਚ ਇਸ ਨੂੰ ਲੈ ਕੇ ਕੀ ਹੋ ਸਕਦਾ ਹੈ? ਦੇਖੋ, ਇਸ ਮੁਕਾਬਲੇ ਤੋਂ ਬਾਅਦ ਥੋੜੀ ਢਿਲਤਾ ਜ਼ਰੂਰ ਆਏਗੀ। ਡਰ ਜਾਂਦਾ ਹੈ ਨਾ, ਜਿਹੜਾ ਬੰਦਾ ਫਰਾਰ ਹੈ, ਫਰਾਰੀ ਕੱਟਦਾ ਪਿਆ, ਮੌਤ ਤੋਂ ਤੇ ਫਿਰ ਹਰੇਕ ਨੂੰ ਪੈ ਆਉਂਦਾ। ਇਹ ਮੌਤ ਤੋਂ ਬਚਣ ਦੀ ਇਹ ਖੇਡ ਹੁੰਦੀ ਹੈ, ਜੇਲ੍ਹ ਤੋਂ ਬਚਣ ਦੀ ਇਹ ਖੇਡ ਹੁੰਦੀ ਹੈ, 2 ਹੀ ਖੇਡਾਂ ਹੁੰਦੀਆਂ। ਇਸ ਖੇਡ ਦਾ ਥੋੜਾ ਬਹੁਤ ਜਿਹੜਾ ਪ੍ਰਭਾਵ ਤੇ ਪਏਗਾ ਐਨਕਾਊਂਟਰ ਵਾਲੀ ਖੇਡ ਦਾ, ਉਸ ਖੇਡ ਤੇ ਜੋ ਚੂਹਾ ਬਿੱਲੀ ਦੀ ਦੌੜ ਵਾਲੀ ਖੇਡ ਹੁੰਦੀ ਹੈ, ਇਹ ਥੋੜਾ ਬਹੁਤ ਪਏਗਾ। ਪਰ ਜੋ ਇਹ ਵਰਤਾਰਾ ਹੈ, ਇਸ ਵਰਤਾਰੇ ਨੂੰ ਜੇ ਅਸੀਂ ਮੰਨ ਲਈਏ ਕਿ ਬਿਲਕੁਲ ਖਤਮ ਹੋ ਜਾਏਗਾ, ਉਹ ਖਤਮ ਨਹੀਂ ਹੋਏਗਾ। ਹਾਂ, ਥੋੜਾ ਬਹੁਤ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਸਰਕਾਰ ਬਦਲਣ ਤੋਂ ਬਾਅਦ ਅਸਰ ਪਿਆ, ਅਸਰ ਦਿਖਾਈ ਦਿੱਤਾ। ਅਕਸਰ ਜਿਹੜੇ ਗੈਂਗਸਟਰ ਲਗਾਤਾਰ ਵਾਰਦਾਤਾਂ ਕਰੀ ਜਾਂਦੇ ਸੀਗੇ ਗਿਰੋਹਬਾਜ਼, ਉਹ ਥੋੜੇ ਘਟੇ ਆ। ਪਰ ਬਿਲਕੁਲ ਖਤਮ ਨਹੀਂ ਹੋਇਆ ਸਾਰਾ ਕੁਛ। ਸਰਕਾਰ ਬਣਨ ਤੋਂ ਬਾਅਦ ਵੀ ਉਹ ਇੱਕ ਸਰਪੰਚ ਮਾਰਿਆ ਬਿਲਕੁਲ ਚੰਡੀਗੜ੍ਹ ਦੇ ਵਿੱਚ ਵੜ ਕੇ, ਫਿਰ ਉਹੀ ਜਿਹੜੇ ਗੈਂਗਸਟਰ ਅੱਜ ਤੱਕ ਫੜੇ ਨਹੀਂ ਗਏ। ਫਿਰ ਇਸ ਤੋਂ ਇਲਾਵਾ ਇੱਕ ਹੋਰ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਦਾ ਕਤਲਕਾਂਡ ਕੀਤਾ ਗਿਆ ਸੀ, 2 ਬੰਦੇ ਮਾਰੇ, ਕਈ ਵਾਰਦਾਤਾਂ ਹੋਈਆਂ ਨੇ। ਸੋ ਹੁਣ ਅੱਜ ਦਾ ਥੋੜੇ ਦਿਨ ਪਹਿਲਾਂ ਇਹਨਾਂ ਨੇ 2-3 ਹੋਰ ਗਿਰੋਹਬਾਜ਼ ਫੜੇ ਆ ਜਿਨ੍ਹਾਂ ਨੇ ਸ਼ੈਲਰ ਮਾਲਕ ਮਾਰਿਆ ਸੀਗਾ, ਇਹ ਫੜਿਆ ਗਿਆ। ਹੁਣ ਲੱਗਦਾ ਇਹ ਆ ਕਿ ਇੱਕ ਵਾਰੀ ਥੋੜਾ ਜਿਹਾ ਜਿਹੜਾ ਇਹ ਲਗਾਤਾਰ ਸਿਲਸਿਲਾ ਚੱਲਦਾ ਸੀ ਘਟਨਾਵਾਂ ਦਾ, ਉਹ ਰੁਕ ਜਾਏਗਾ। ਪਰ ਜਿਹੜੀ ਜੜ ਆ, ਮੈਂ ਨਹੀਂ ਮੰਨਦਾ ਕਿ ਜਲਦੀ ਜੜ ਇਸ ਚੀਜ਼ ਦੀ ਪੱਟੀ ਜਾਂਦੀ ਆ। ਹੁਣ ਦੇਖੋ, ਜਿਹੜੇ ਫੜੇ ਆ ਉਹ ਜੇਲ੍ਹਾਂ ਦੇ ਵਿੱਚ ਹੀ ਹੈ ਨਾ, ਤਾਂ ਜੇਲ੍ਹਾਂ ਦੇ ਵਿੱਚੋਂ ਬੈਠੇ ਵੀ ਉਹ ਆਪੋ ਆਪਣੇ ਗੈਂਗ ਜਿਹੜੇ ਆਪਰੇਟ ਕਰੀ ਜਾਂਦੇ ਆ, ਉਹ ਕੰਮ ਬਦਲ ਲੈਂਦੇ ਆ, ਥੋੜੇ ਤਰੀਕੇ ਬਦਲ ਲੈਂਦੇ ਆ। ਮਸਲਨ ਜੇ ਬਾਹਰ ਉਹ ਆਪ ਰਹਿੰਦੇ ਆ ਵੱਡੇ ਗੈਂਗਸਟਰ, ਤਾਂ ਫਿਰ ਉਹ ਸੁਪਾਰੀਆਂ ਲੈ ਕੇ ਆਪਣਾ ਕਾਰੋਬਾਰ ਚਲਾਉਂਦੇ ਆ, ਜਾਂ ਰੰਗਦਾਰੀਆਂ ਲੈਂਦੇ ਆ, ਜਾਂ ਹਫ਼ਤਾ ਵਸੂਲੀ ਜਿਹਨੂੰ ਆਪਾਂ ਕਹਿ ਦਿੰਦੇ, ਜਾਂ ਵਸੂਲੀ ਉੱਦਾਂ ਸਿੱਧੀ ਕਹਿ ਦਿੰਦੇ ਆ। ਤੇ ਜੇਲ੍ਹਾਂ 'ਚ ਜਦੋਂ ਬੈਠ ਜਾਂਦੇ ਆ, ਫਿਰ ਉਹ ਇਹੋ ਜਿਹਾ ਕੰਮ ਆਪ ਤੇ ਕਰ ਨਹੀਂ ਸਕਦੇ, ਜਾਂ ਉਹਨਾਂ ਨੂੰ ਇਹੋ ਜਿਹੇ ਬੰਦੇ ਨਹੀਂ ਮਿਲਦੇ। ਕਈ ਵਾਰੀ ਜੇ ਉਹ ਚਾਹੁਣ ਤਾਂ ਵੈਸੇ ਹੋ ਵੀ ਜਾਂਦਾ, ਪਰ ਜੇ ਨਹੀਂ ਤਾਂ ਫਿਰ ਜਦੋਂ ਸਖਤੀ ਵੀ ਹੋਵੇ ਤਾਂ ਫਿਰ ਤਸਕਰੀ ਵਾਲੇ ਪਾਸੇ ਆ ਜਾਂਦੇ ਆ। 2-3 ਮਾਮਲੇ ਜਿਹੜੇ ਆ ਉਹ ਜੇਲ੍ਹਾਂ ਨਾਲ ਜੁੜੇ ਫੜੇ ਗਏ ਆ, ਔਰ ਖਾਸ ਤੌਰ ਤੇ ਜੱਗੂ ਭਗਵਾਨਪੁਰੀਏ ਤੇ ਗੁਰਗੇ ਵੀ ਫੜੇ ਗਏ। ਉਹਨਾਂ ਨੇ ਮੰਨਿਆ ਸੀਗਾ ਕਿ ਅਸੀਂ ਜੋ ਇਹ ਕੰਮ ਕਰਦੇ ਪਏ ਹਾਂ ਜੱਗੂ ਭਗਵਾਨਪੁਰੀਏ ਦੇ ਕਹਿਣ ਤੇ ਕਰਦੇ ਪਏ ਹਾਂ। ਮਤਲਬ ਕਿ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਬੇਸ਼ੱਕ ਉਹਨਾਂ ਖੁੱਲਾ ਨਹੀਂ ਖੇਡ ਸਕਦੇ, ਪਰ ਬਾਵਜੂਦ ਇਸ ਦੇ ਕਿ ਉਹ ਜੇਲ੍ਹ 'ਚ ਨੇ, ਇਹੋ ਜਿਹੇ ਕੰਮ ਕਰਕੇ ਆਪਣਾ ਪੈਸਾ ਧੇਲਾ ਬਣਾਈ ਜਾਂਦੇ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਵੱਲ ਜੇ ਨਜ਼ਰ ਮਾਰੀਏ, ਕਹਿੰਦੇ ਜਿਹੜਾ ਭਾਜਪਾ ਦਾ ਵਿਧਾਇਕ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਪੱਤਰਕਾਰਤਾ ਦੀ ਵਿਦਿਆਰਥਣ ਜਿਹੜੀ ਹੈ ਗ੍ਰਿਫਤਾਰ ਕਰ ਲਈ ਗਈ।
ਮੱਧ ਪ੍ਰਦੇਸ਼ ਦਾ ਇੱਕ ਹਲਕਾ ਹੈ ਫੁਲੇ ਇਲਾਕੇ ਦਾ ਇੱਕ ਵਿਧਾਇਕ ਹੈ ਹਿੰਮਤ ਕਟਾਰੇ ਨੇ ਇਹ ਸ਼ਿਕਾਇਤ ਦਰਜ ਕਰਾਈ ਸੀਗੀ ਕਿ ਜਰਨਲਿਜ਼ਮ ਦੀ ਇੱਕ ਸਟੂਡੈਂਟ ਹੈ 21 ਸਾਲਾਂ ਦੀ, ਉਹ ਮੈਨੂੰ ਬਲੈਕਮੇਲ ਕਰਕੇ ਮੈਥੋਂ 2 ਕਰੋੜ ਰੁਪਈਆ ਮੰਗਦੀ ਆ। ਹੁਣ ਉਸ ਬੀਬੀ ਨੂੰ ਕਰ ਲਿਆ ਇਹਨਾਂ ਨੇ 14 ਦਿਨਾਂ ਦੇ ਨਿਆਇਕ ਰਿਮਾਂਡ ਦੇ ਵਿੱਚ ਉਹਨੂੰ ਕੱਲ ਦਿੱਤਾ ਗਿਆ। ਤਾਂ ਉਸ ਬੀਬੀ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ। ਉਸ ਵੀਡੀਓ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਮੇਰੇ ਇਹਦੇ ਨਾਲ ਪ੍ਰੇਮ ਪ੍ਰਸੰਗ ਚੱਲਦੇ ਆ, ਮੇਰੇ ਇਹਦੇ ਨਾਲ ਤਾਲੁਕਾਤ ਆ। ਪਰ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਜ਼ੋਰਾਵਰਾਂ ਦਾ 37-20 ਉਹ ਸਰਕਾਰ ਦੇ ਵਿੱਚ ਸਰਕਾਰ ਵੀ ਤੁਹਾਨੂੰ ਪਤਾ ਕੁਛ ਖਾਸ ਕਿਸਮ ਦੀ ਸਰਕਾਰ ਆ। ਉਸ ਬੀਬੀ ਦਾ ਜਿਹੜਾ ਵੀਡੀਓ ਆ ਉਸ ਪੱਖ ਨੂੰ ਨਹੀਂ ਸੁਣਿਆ ਗਿਆ, ਬਲਕਿ ਜੋ ਉਹਨੇ ਸ਼ਿਕਾਇਤ ਦਰਜ ਕਰਾ ਦਿੱਤੀ ਹਿੰਮਤ ਕਟਾਰੇ ਨੇ ਕਿ ਜੀ ਇਹ ਮੈਨੂੰ ਬਲੈਕਮੇਲ ਕਰਦੀ ਸੀ, ਔਰ ਬਲੈਕਮੇਲ ਕਰਨ ਲੱਗਿਆ ਮੈਨੂੰ ਕਹਿੰਦੀ ਸੀਗੀ ਕਿ ਤੇਰੀ ਇੱਕ ਵੀਡੀਓ ਹੈ ਮੇਰੇ ਕੋਲ ਜਿਹੜੇ ਤੇਰੇ ਇੰਟੀਮੇਟ ਕੁਛ ਸੀਨ ਕੀਤੇ ਹੋਏ ਆ ਉਸ ਵੀਡੀਓ ਦੇ ਵਿੱਚ ਕੈਪਚਰ, ਤਾਂ ਉਹ ਜਿਹੜੀ ਵੀਡੀਓ ਆ ਉਹ ਵਾਇਰਲ ਕਰ ਦਿੱਤੀ ਜਾਊਗੀ। ਤਾਂ ਇਸ ਤਰ੍ਹਾਂ ਦੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਈਆਂ, ਤਾਂ ਇਹ ਤੋਂ ਲੱਗਦਾ ਇਹ ਆ ਕਿ ਵੀਡੀਓ ਤੇ ਹੈ ਸੀ, ਵੀਡੀਓ ਹੈ ਸੀ। ਜਿਸ ਤਰੀਕੇ ਨਾਲ ਦੂਸਰੀ ਵੀਡੀਓ ਉਸ ਬੀਬੀ ਵਾਲੀ ਆਈ ਆ ਕਿ ਮੈਂ ਇਹਦੇ ਨਾਲ ਅਫੇਅਰ ਦੇ ਵਿੱਚ ਸੀਗੀ। ਤਾਂ ਹੁਣ ਇਹ 2-3 ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ, ਜਿੱਦਾਂ ਇੱਕ ਬਹੁਤ ਵੱਡੇ ਪੱਤਰਕਾਰ ਨੂੰ ਛੱਤੀਸਗੜ੍ਹ ਦੇ ਵਿੱਚ ਫਸਾ ਦਿੱਤਾ ਗਿਆ ਇਹ ਕਹਿ ਕੇ ਕਿ ਜੀ ਇਹ ਇੱਕ CD ਦੇ ਆਧਾਰ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੂੰ ਬਲੈਕਮੇਲ ਕਰਨ ਦਾ ਯਤਨ ਕਰਦਾ ਪਿਆ ਸੀ। ਮਤਲਬ ਇਹ ਕਿ ਦੇਖੋ ਜਿਹੜੇ ਬੰਦੇ ਦੀ CD ਬਣ ਜਾਂਦੀ ਆ ਤੇ ਜਿਹੜਾ ਬੰਦਾ ਮੰਨ ਲਓ ਉਸ CD ਨੂੰ ਬਣਾਉਂਦਾ ਜਾਂ ਸਟਿੰਗ ਕਰਦਾ ਜਾਂ ਕੁਛ ਵੀ ਕਰਦਾ, ਉਹ ਪਹਿਲਾਂ ਹੀ ਦਾ ਚੱਲ ਕੇ ਉਹਨੂੰ ਫਸਾ ਦਿੰਦੇ ਆ। ਮਤਲਬ ਕਿ ਜੋ ਉਹਨਾਂ ਨੇ ਕੰਮ ਕੀਤਾ ਉਹਦੇ ਤੇ ਪਰਦਾ ਹੀ ਪੈ ਜਾਂਦਾ। ਔਰ ਇਹ ਕਹਾਣੀ ਦਿੱਲੀ ਦੇ ਲਾਗੇ ਵੀ ਵਾਪਰੀ ਸੀਗੀ ਥੋੜਾ ਸਮਾਂ ਪਹਿਲਾਂ, ਥੋੜੇ ਮਹੀਨੇ ਪਹਿਲਾਂ ਹੀ ਇੱਕ ਬੀਬੀ ਨੇ ਇਸੇ ਤਰ੍ਹਾਂ ਹੀ ਇੱਕ ਬੰਦੇ ਦਾ ਪਰਦਾਫਾਸ਼ ਕੀਤਾ ਸੀ। ਉਹ ਵੀ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਸੀ, ਪਰ ਫਸ ਉਹ ਬੀਬੀ ਗਈ ਸੀ ਕਿਉਂਕਿ ਉਹਦੇ 2-3 ਹੋਰ ਵੀ ਕੇਸ ਕੱਟ ਲੈਂਦੇ। ਉਹ ਕਹਿੰਦੇ ਜੀ ਇਹਦਾ ਤਾਂ ਕੰਮ ਹੀ ਆ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਭਾਈ ਚਲੋ ਇਹ ਤੇ ਇਹੋ ਜਿਹਾ ਕੁਛ ਕਰਦੀ ਹੋਏਗੀ ਤੇ ਤੁਸੀਂ ਕੀ ਕਰਦੇ ਹੋ, ਤੁਹਾਡੇ ਵੀਰੇ ਕੋਈ ਧੱਕੇ ਨਾਲ ਤਾਂ ਨਹੀਂ ਲਾਉਂਦਾ। ਕਿਸੇ ਨੇ ਉਹਨੂੰ ਨਹੀਂ ਪੁੱਛਿਆ, ਉਲਟਾ ਉਹਦੇ ਤੇ ਕੇਸ ਦਰਜ ਕਰ ਦਿੱਤਾ ਗਿਆ। ਮਤਲਬ ਕਿ ਇਹ ਵੀ ਇੱਕ ਕਹਿ ਲਓ ਕਿ ਸਿਆਸਤ ਦੀ ਨਵੀਂ ਬਣਗੀ ਵੇਖਣ ਨੂੰ ਮਿਲਦੀ ਪਈ ਆ ਕਿ ਇਹ ਬੰਦੇ ਪਹਿਲਾਂ ਹੀ ਵਾਰ ਕਰ ਦਿੰਦੇ ਆ ਜਦੋਂ ਲੱਗਦਾ ਕਿ ਅਸੀਂ ਫਸ ਸਕਦੇ ਹਾਂ। ਸੋ ਦੂਜਾ ਜਿਹੜਾ ਪੱਖ ਆ, ਹੋ ਸਕਦਾ ਕਿ ਕੋਈ ਬਲੈਕਮੇਲ ਵੀ ਕਰਦਾ ਹੋਵੇ, ਔਰ ਬਲੈਕਮੇਲ ਤਾਂ ਹੀ ਕਰੇਗਾ ਜਦੋਂ ਤੁਸੀਂ ਕਿਸੇ ਮੋਹ ਜਾਲ ਚ ਫਸੋਗੇ। ਦੂਜੀ ਚੀਜ਼ ਇਹ ਆ ਕਿ ਜਿਹੜੀ ਬੀਬੀ ਪਹਿਲਾਂ ਹੀ ਇਹ ਵੀਡੀਓ ਬਣਾ ਕੇ ਕਹਿਣ ਡਈ ਆ ਕਿ ਮੈਂ ਅਫੇਅਰ ਦੇ ਵਿੱਚ ਹਾਂ ਔਰ ਇਹ ਬੰਦਾ ਮੈਨੂੰ ਵਾਰ-ਵਾਰ ਧੋਖਾ ਦੇ ਰਿਹਾ, ਸੋ ਇਹਦਾ ਮਤਲਬ ਇਹ ਹੈ ਕਿ ਉਹਦਾ ਪੱਖ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕੀਤਾ ਗਿਆ। ਦੂਜੀਆਂ ਚੀਜ਼ਾਂ ਅਸੀਂ ਮੰਨ ਸਕਦੇ ਹਾਂ ਕਿ ਕੋਈ ਬਲੈਕਮੇਲ ਲਈ ਇਸ ਤਰ੍ਹਾਂ ਦਾ ਹੱਥ ਕੰਡਾ ਵਰਤ ਸਕਦਾ, ਪਰ ਜਿਸ ਤਰੀਕੇ ਦਾ ਇਹ ਮਾਮਲਾ ਇੱਥੋਂ ਇਹੋ ਜਾਪਦਾ ਕਿ ਇਸ ਤੋਂ ਪਹਿਲਾਂ ਕਿ ਕੋਈ ਸੱਟ ਇਹਨਾਂ ਨੂੰ ਮਾਰੇ, ਇਹ ਪਹਿਲਾਂ ਹੀ ਸੱਟ ਉਹਦੇ ਤੇ ਮਾਰ ਦਿੰਦੇ ਆ। ਪਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕਿ ਹਾਂ ਭਾਈ ਤੁਸੀਂ ਇਸ ਤਰ੍ਹਾਂ ਕਿਵੇਂ ਕਰਦੇ ਹੋ, ਤੁਹਾਡਾ ਇੱਕ ਇਖਲਾਕ ਹੈ, ਤੁਹਾਡਾ ਇੱਕ ਕਿਰਦਾਰ ਹੈ, ਤੁਹਾਡੀ ਇੱਕ ਨਿੱਜੀ ਜ਼ਿੰਦਗੀ ਬੇਸ਼ੱਕ ਹੈ, ਪਰ ਜਦੋਂ ਤੁਸੀਂ ਸੰਵਿਧਾਨਕ ਅਹੁਦੇ ਤੇ ਬੈਠੇ ਹੋ, ਕਿਸੇ ਪਾਰਟੀ ਦੀ ਨੁਮਾਇੰਦਗੀ ਕਰਦੇ ਹੋ, ਕਿਸੇ ਹਲਕੇ ਦੀ ਨੁਮਾਇੰਦਗੀ ਕਰਦੇ ਹੋ, ਤਾਂ ਮੋਹ ਜਾਲ ਦੇ ਵਿੱਚ ਤੁਹਾਨੂੰ ਏਦਾਂ ਕਿਵੇਂ ਫਸਾ ਲਿਆ ਜਾਂਦਾ, ਕਿਵੇਂ ਤੁਹਾਨੂੰ ਕੋਈ ਧੱਕੇ ਨਾਲ ਲੈ ਜਾਂਦਾ ਬੈਡਰੂਮ ਤੱਕ। ਇਹ ਸਾਰੀਆਂ ਚੀਜ਼ਾਂ ਇਹਨਾਂ ਤੋਂ ਨਹੀਂ ਪੁੱਛਿਆ ਜਾ ਰਿਹਾ, ਬਲਕਿ ਜਿਹੜੇ ਲੋਕ ਇਹਨਾਂ ਨੂੰ ਫੜਦੇ ਆ ਜਾਂ ਇਹਨਾਂ ਲੋਕਾਂ ਨੂੰ ਫਸਾਉਂਦੇ ਆ, ਉਹਨਾਂ ਲੋਕਾਂ ਨੂੰ ਹੀ ਉਲਟਾ ਜਿਹੜਾ ਰਗੜ ਕੇ ਰੱਖ ਦਿੱਤਾ ਜਾਂਦਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਗਣਤੰਤਰ ਦਿਹਾੜੇ ਦੇ ਮੌਕੇ ਤੇ ਯੂਪੀ ਦੇ ਵਿੱਚ ਦੰਗਾ, ਇੱਕ ਦੀ ਮੌਤ ਹੋਈ। ਦੇਖੋ, ਗਣਤੰਤਰ ਦਿਹਾੜੇ ਤੇ 2-3 ਵੱਡੀਆਂ ਚੀਜ਼ਾਂ ਵਾਪਰੀਆਂ। ਇੱਕ ਤੇ ਇੱਥੇ ਸਾਡੇ ਜਗਰਾਓਂ ਇੱਕ ਪੁਲਿਸ ਮੁਲਾਜ਼ਮ ਸੀਗਾ, ਉਹ ਪਰੇਡ ਤੋਂ ਬਾਅਦ ਗੱਡੀ 'ਚ ਬੈਠਾ ਸੀ, ਦੱਸਦੇ ਕਿ 47 ਦੀ ਗੋਲੀ ਚੱਲੇਗੀ ਤੇ ਉਹ ਮਾਰਿਆ ਗਿਆ। ਬੜੀ ਮੰਦਭਾਗੀ ਖਬਰ ਸੀਗੀ। ਕੁਛ ਅਖਬਾਰਾਂ ਨੇ ਤੇ ਇਹ ਲਿਖਿਆ ਕਿ ਉਹਨੇ ਖੁਦਕੁਸ਼ੀ ਕੀਤੀ ਹੈ, ਪਰ ਇਹਦੇ ਬਾਰੇ ਕੋਈ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋਈ ਮਹਿਕਮੇ ਵੱਲੋਂ। ਸਿਰਫ ਇਹੋ ਕਿਹਾ ਗਿਆ ਕਿ ਅਚਨਚੇਤੀ ਗੋਲੀ ਚੱਲੀ ਹੈ। ਜਿੱਦਾਂ ਮਰਜ਼ੀ ਜੋ ਮਰਜ਼ੀ ਹੋਇਆ, ਪਰ 26 ਜਨਵਰੀ ਤੇ ਜਿਸ ਤਰੀਕੇ ਨਾਲ ਉਹ ਪੁਲਿਸ ਮੁਲਾਜ਼ਮ ਮਾਰਿਆ ਗਿਆ, ਬਹੁਤ ਮਾੜੀ ਗੱਲ ਸੀ। ਦੂਜੀ ਵੱਡੀ ਘਟਨਾ ਜਿਹੜੀ ਉਹ ਯੂਪੀ ਦੇ ਵਿੱਚ ਵਾਪਰੀ ਆ। ਉੱਥੇ ਇੱਕ ਏਟਾ ਜ਼ਿਲ੍ਹੇ ਦਾ ਕਸਬਾ ਹੈਗਾ
ਕਾਸਗੰਜ ਦੇ ਵਿੱਚ ਕਾਫੀ ਵੱਡਾ ਤਣਾਅ ਫੈਲ ਗਿਆ। ਤਣਾਅ ਇਸ ਕਰਕੇ ਫੈਲ ਗਿਆ ਕਿਉਂਕਿ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਔਰ ABVP ਵਾਲੇ ਇੱਕ ਰੈਲੀ ਕੱਢਦੇ ਪਏ ਸੀਗੇ, ਬਾਈਕ ਰੈਲੀ ਸੀਗੀ। ਇਹ ਤੇ ਕਹਿੰਦੇ ਆ ਕਿ ਅਸੀਂ ਜਦੋਂ ਰੈਲੀ ਕੱਢਦੇ ਪਏ ਸਾਂ ਤਾਂ ਸਾਡੀ ਰੈਲੀ ਤੇ ਅਚਾਨਕ ਦੂਜੀ ਧਿਰ ਨੇ ਪੱਥਰ ਮਾਰੇ ਆ, ਦੂਜੇ ਸਮੁਦਾਇ ਦੇ ਲੋਕਾਂ ਨੇ, ਜਿਵੇਂ ਮੁਸਲਮਾਨਾਂ ਦੇ ਕਹਿਣ ਦਾ ਮਤਲਬ ਇਹ ਆ। ਤਾਂ ਦੂਜੇ ਪਾਸਿਓਂ ਇਹ ਵੀ ਸ਼ਿਕਾਇਤ ਆ ਰਹੀ ਆ ਕਿ ਇਹਨਾਂ ਨੇ ਉੱਥੇ ਜਾ ਕੇ ਉਹਨਾਂ ਦੇ ਇਲਾਕੇ ਚੋਂ ਲੰਘਦੇ ਵਕਤ ਬੜੇ ਚਿੜਾਉਣ ਵਾਲੇ ਨਾਅਰੇ ਲਾਏ ਸੀਗੇ। ਤਾਂ ਉੱਥੋਂ ਇਹ ਗੱਲ ਵਿਗੜੀ ਆ। ਹੁਣ ਪਤਾ ਨਹੀਂ ਦੋਵਾਂ ਧਿਰਾਂ ਚੋਂ ਕੌਣ ਸੱਚੀ ਹੈ ਕੌਣ ਝੂਠੀ ਹੈ, ਪਰ ਕਾਫੀ ਜ਼ੋਰਦਾਰ ਹੰਗਾਮਾ ਹੋਇਆ। ਉਸ ਤੋਂ ਬਾਅਦ ਇਹ ਅੱਗ ਫੈਲਦੀ ਸਾਰੇ ਸ਼ਹਿਰ 'ਚ ਫੈਲ ਗਈ। ਤਾਂ ਦੋ ਜਿਹੜੇ ਸਮੁਦਾਇ ਸੀਗੇ, ਦੋ ਫਿਰਕੇ ਸੀਗੇ ਜਿਹੜੇ, ਉਹ ਆਮੋ ਸਾਹਮਣੇ ਆ ਗਏ। ਦੱਸਦੇ ਆ ਕਿ ਗੋਲੀਆਂ ਵੀ ਖੂਬ ਚੱਲੀਆਂ, ਲਾਠੀਆਂ, ਡੰਡੇ, ਭੰਨ ਤੋੜ, ਅਗਜ਼ਨੀ, ਸਭ ਕੁਛ ਹੋਇਆ। ਹੁਣ ਤੱਕ ਉੱਥੇ ਇੱਕ ਮੌਤ ਹੋ ਗਈ ਆ, ਕੁਛ ਲੋਕ ਜ਼ਖਮੀ ਆ, ਕੁਛ ਵਾਹਵਾ ਜ਼ਖਮੀ ਆ, ਕੁਛ ਥੋੜੇ ਜ਼ਖਮੀ ਆ। ਇਸ ਤੋਂ ਇਲਾਵਾ ਉਸ ਇਲਾਕੇ 'ਚ ਕਰਫਿਊ ਲਾ ਦਿੱਤਾ ਗਿਆ। ਸੋ ਉੱਥੇ ਹਾਲਾਤ ਜਿਹੜੇ ਆ ਕਾਸਗੰਜ ਦੇ ਵਿੱਚ ਉਹ ਸੁਖਾਵੇਂ ਨਹੀਂ। ਹਾਂ, ਹਾਲਾਤ ਸੁਖਾਵੇਂ ਕਰਨ ਲਈ ਉੱਥੇ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ। ਕਾਫੀ ਦੂਰੋਂ ਪੁਲਿਸ ਜਿਹੜੀ ਬੁਲਾ ਕੇ ਉੱਥੇ ਡਿਪਲੋਇਡ ਕੀਤੀ ਗਈ ਹੈ। ਤੀਜੀ ਖਬਰ ਜਿਹੜੀ ਗਣਤੰਤਰ ਦਿਹਾੜੇ ਦੀ ਉਹ ਮੁੱਖ ਰਹੀ, ਉਹ ਇਹ ਆ ਕਿ ਮੋਹਨ ਭਾਗਵਤ ਨੂੰ ਝੰਡਾ ਚਲਾਉਣ ਤੋਂ ਰੋਕਣ ਲਈ ਕੇਰਲ ਦੀ ਸਰਕਾਰ ਨੇ ਸਰਕੂਲਰ ਜਾਰੀ ਕਰ ਦਿੱਤਾ ਸੀ ਥੋੜੇ ਦਿਨ ਪਹਿਲਾਂ ਜੀ ਕਿ ਸਿਰਫ ਤੇ ਸਿਰਫ ਅਧਿਕਾਰੀ ਹੀ ਸਕੂਲਾਂ 'ਚ ਝੰਡਾ ਚਲਾਉਣਗੇ। ਪਰ ਹੋਇਆ ਕੀ ਆ ਕਿ ਮੋਹਨ ਭਾਗਵਤ ਨੇ ਜਾ ਕੇ ਇੱਕ ਸਕੂਲ 'ਚ ਝੰਡਾ ਫੇਰ ਚਲਾ ਦਿੱਤਾ। ਔਰ ਕਿਹਾ ਇਹ ਗਿਆ ਕਿ ਦੇਖੋ ਜੀ, ਜਿਹੜਾ ਇਹ ਸਰਕੂਲਰ ਸੀਗਾ ਇਹ ਸਟੇਟ ਐਜੂਕੇਸ਼ਨ ਬੋਰਡ ਵਾਲੇ ਸਕੂਲਾਂ 'ਚ ਇਹ ਲਾਗੂ ਹੁੰਦਾ ਸੀਗਾ, ਜਦ ਕਿ ਜਿਹੜੇ ਸਕੂਲ 'ਚ ਅਸੀਂ ਜਾ ਕੇ ਝੰਡਾ ਚਲਾ ਦਿੱਤਾ ਉਹ ਕਹਿੰਦੇ ਉੱਥੇ CBSE ਦੇ ਅੰਡਰ ਆਉਂਦਾ, ਉਹਦੇ ਤੇ ਸਰਕੂਲਰ ਲਾਗੂ ਨਹੀਂ ਹੁੰਦਾ। ਮਤਲਬ ਕਿ ਉਹਨਾਂ ਨੇ ਆਪਣਾ ਨਵਾਂ ਰਾਹ ਕੱਢ ਲਿਆ। ਤੇ ਆਪਾਂ ਅੱਗੇ ਗੱਲ ਕਰਦੇ ਸਕਦੇ ਨੇ, ਦੇਖਦੇ ਹਾਂ ਕਿ ਡੰਡੇ ਦੀ ਜਿੱਤ ਹੁੰਦੀ ਹੈ ਜਾਂ ਝੰਡੇ ਦੀ। ਇਹਦਾ ਮਤਲਬ ਹੈ ਕਿ ਡੰਡਾ ਚਲਾਕੀ ਨਾਲ ਉੱਥੇ ਜਿੱਤ ਗਿਆ। ਹੁਣ ਦੇਖਦੇ ਹਾਂ ਕਿ ਕੇਰਲ ਸਰਕਾਰ ਕੀ ਕਰੇਗੀ। ਪਿਛਲੀ ਵਾਰੀ ਜਦੋਂ 15 ਅਗਸਤ ਤੇ ਇੱਦਾਂ ਜਾ ਕੇ ਮੋਹਨ ਭਾਗਵਤ ਨੇ ਕੇਰਲਾ 'ਚ ਇੱਕ ਸਕੂਲ ਅੰਦਰ ਝੰਡਾ ਚਲਾ ਦਿੱਤਾ ਸੀਗਾ, ਉਦੋਂ ਵੀ ਬਹੁਤ ਰੌਲਾ ਪਿਆ। ਇਹ ਤੇ ਝੰਡਾ ਫਹਿਰਾ ਕੇ ਉੱਥੋਂ ਆ ਗਿਆ। ਜਿਹੜਾ ਸਕੂਲ ਦਾ ਮੁੱਖ ਅਧਿਆਪਕ ਸੀਗਾ ਜਾਂ ਮੁੱਖ ਪ੍ਰਬੰਧਕ ਸੀ, ਉਹਨਾਂ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰ ਦਿੱਤੀ ਸੀਗੀ। ਹਾਲਾਂਕਿ ਜਿਹੜੇ ਸਕੂਲ ਹੈ, ਚਾਹੇ 15 ਅਗਸਤ ਵਾਲਾ, ਚਾਹੇ ਉਹ 26 ਜਨਵਰੀ ਵਾਲਾ, ਅੱਜ ਵਾਲਾ, ਇਹ ਸਾਰੇ ਸਕੂਲ ਜਿਹੜੇ ਆ ਉਹ RSS ਦੇ ਪ੍ਰਬੰਧ ਹੇਠ ਹੀ ਚੱਲਦੇ ਆ। ਸੋ ਸਕੂਲ ਇਹਨਾਂ ਦੇ ਹੀ ਆ, ਇਹ ਨਹੀਂ ਹੈਗਾ ਕਿ ਸਕੂਲ ਕੋਈ ਬਗਾਨਾ। ਪਰ ਫਿਰ ਵੀ ਬਾਵਜੂਦ ਇਸਦੇ, ਕਿਉਂਕਿ ਉਹ CBSE ਜਾਂ ਜਿਹੜੀ ਉਹ ਸਟੇਟ ਐਜੂਕੇਸ਼ਨ ਬੋਰਡ ਦੀ ਬੋਡੀ ਹੈ ਉਹਦੇ ਅੰਡਰ ਆ, ਉਹ ਸਰਕੂਲਰ ਜਿਹੜਾ ਜਾਰੀ ਹੋਇਆ ਸੀ ਉਹਦਾ ਇੱਕ ਵਾਦ ਵਿਵਾਦ ਹੈ ਜਿਹੜਾ ਉਹ ਵੱਧ ਸਕਦਾ। ਤੀਜੀ ਗੱਲ ਜਿਹੜੀ ਗਣਤੰਤਰ ਨਾਲ ਜੁੜੀ ਹੈ ਉਹ ਇਹ ਆ ਕਿ ਜਦੋਂ ਅੱਜ ਦਿਹਾੜੇ ਤੇ ਝਾਕੀਆਂ ਕੱਢੀਆਂ ਜਾ ਰਹੀਆਂ ਸੀਗੀਆਂ, ਪੰਜਾਬ ਵਾਲਿਆਂ ਨੂੰ ਤੇ ਖੁਸ਼ੀ ਮਿਲੀ ਆ ਕਿਉਂਕਿ ਉਹਨਾਂ ਦੀ ਝਾਕੀ ਸੰਗਤ ਤੇ ਪੰਗਤ ਦਾ ਸਿਧਾਂਤ ਦਰਸਾਉਂਦੀ ਪੇਸ਼ ਕੀਤੀ ਗਈ, ਸ਼ਾਮਲ ਕੀਤੀ ਗਈ। ਪੰਜਾਬੀਆਂ ਨੂੰ 2-3 ਸਾਲ ਕਾਫੀ ਸ਼ਿਕਵਾ ਰਿਹਾ ਕਿ ਸਾਡੀਆਂ ਝਾਕੀਆਂ ਸ਼ਾਮਲ ਹੀ ਨਹੀਂ ਕਰਦੇ ਜੀ। ਤਾਂ ਹੁਣ ਇਹ ਬੰਗਾਲ ਤੇ ਦਿੱਲੀ ਵਾਲੇ ਉਹ ਲਾਂਭਾ ਦਿੱਤੀ ਜਾਂਦੇ ਆ। ਦਿੱਲੀ ਵਾਲੇ ਕਹਿੰਦੇ ਆ ਜੀ ਕਿ ਸਾਡੀ ਝਾਕੀ ਸ਼ਾਮਲ ਨਹੀਂ ਕੀਤੀ ਗਈ। ਅਸੀਂ ਆਪਣੀ ਜੋ ਸਾਡੀ ਸਿੱਖਿਆ ਪ੍ਰਣਾਲੀ ਅਸੀਂ ਚਮਕਾਈ ਆ ਉਹਨੂੰ ਪ੍ਰਭਾਸ਼ਿਤ ਕਰਦੀ ਇੱਕ ਝਾਕੀ ਪੇਸ਼ ਕਰਨੀ ਸੀ। ਇਹ ਉਸ ਝਾਕੀ ਤੋਂ ਡਰ ਗਿਆ ਤੇ ਸਾਡੀ ਝਾਕੀਆਂ ਨੇ ਝਾਕੀ ਨਹੀਂ, ਇਹਨਾਂ ਨੇ ਸ਼ਾਮਲ ਹੀ ਨਹੀਂ ਕੀਤਾ। ਬੰਗਾਲ ਵਾਲੀ ਬੀਬੀ ਮਮਤਾ ਬੈਨਰਜੀ ਕਹਿੰਦੀ ਹੈ ਕਿ ਇਹਨਾਂ ਨੇ ਤਾਂ ਨਾ ਬੇੜਾ ਫਰਕ ਕਰਕੇ ਰੱਖ ਦਿੱਤਾ। ਅਸੀਂ ਏਕਤਾ ਨੂੰ ਦਰਸਾਉਂਦੀ ਝਾਕੀ ਪੇਸ਼ ਕਰਨੀ ਸੀਗੀ। ਮਤਲਬ ਕਿ ਤੁਸੀਂ ਸਮਝ ਲਈ ਕਿ ਉਹਨਾਂ ਨੇ ਕਿੱਦਾਂ ਦੀ ਏਕਤਾ ਦਿਖਾਉਣੀ ਸੀਗੀ। ਮਤਲਬ ਕਿ ਇਹਨਾਂ ਨੂੰ ਉਹਨਾਂ ਨੇ ਥੋੜਾ ਜਿਹਾ ਕੁੜੇ ਲਾਉਣ ਦਾ ਯਤਨ ਕਰਨਾ ਸੀਗਾ। ਤਾਂ ਉਹਨਾਂ ਨੇ ਜਿਹੜੀ ਝਾਕੀ ਭੇਜੀ ਸੀਗੀ ਉਹ ਵੀ ਝਾਕੀ ਰਿਜੈਕਟ ਕਰ ਦਿੱਤੀ ਗਈ। ਦਿੱਲੀ ਵਾਲਿਆਂ ਬਾਰੇ ਇਹ ਕਿਹਾ ਕਿ ਜੀ ਦੇਖੋ, ਦਿੱਲੀ ਵਾਲਿਆਂ ਨੇ ਵੇਲੇ ਸਿਰ ਝਾਕੀ ਨਹੀਂ ਭੇਜੀ। ਤੇ ਲੋਕ ਪੁੱਛਦੇ ਆ ਕਿ ਜੇ ਦਿੱਲੀ ਵਾਲੇ ਲੇਟ ਹੋ ਗਏ ਤੇ ਫਿਰ ਉਹ ਛੱਤੀਸਗੜ੍ਹ ਚੋਂ ਕਿਵੇਂ ਆ ਗਈ, ਪੰਜਾਬ ਚੋਂ 300 ਕਿਲੋਮੀਟਰ 400 ਕਿਲੋਮੀਟਰ ਤੋਂ ਕਿਵੇਂ ਆ ਗਈ। ਹੁਣ ਦਿੱਲੀ ਵਾਲੇ ਹੈਰਾਨ ਆ ਕਿ ਕਮਾਲ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਤੁਹਾਡੀ ਢੇਡੀਆਂ ਹੀ ਗੋਲੀਆਂ ਨੀਲੀਆਂ ਖਾ ਕੇ ਸੁੱਤੇ ਆ, ਉਹ ਤੋਂ 4 ਕਿਲੋਮੀਟਰ ਤੱਕ ਵੀ ਝਾਕੀ ਨਹੀਂ ਸੀ ਭੇਜ ਸਕੇ। ਸੋ ਇਹ ਅਜੀਬੋ-ਗਰੀਬ ਜਿਹਾ ਮਾਹੌਲ ਬਣਿਆ ਪਿਆ। ਪਰ ਠੀਕ ਹੈ, ਕਿਸੇ ਦੀ ਝਾਕੀ ਰਹਿ ਗਈ ਹੈ ਜੇ ਜੋ ਮਰਜ਼ੀ ਆ, ਪਰ ਕਰਨੀ ਚਾਹੀਦਾ ਵਾਲੇ ਝਾਕੀ ਬਰਾਬਰ ਦਿਖਾਈ ਜਾਂਦੇ ਆ ਦੇਸ਼ ਨੂੰ। ਜੀ 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 ਤੁਸੀਂ ਕਰਨੀ ਸੈਨਾ ਵਾਲਿਆਂ ਦੀ ਗੱਲ ਕੀਤੀ ਆ। ਮਿੰਟੂ ਜੀ, ਆ ਜਿਹੜੀ ਪਦਮਾਵਤ ਦਾ ਰੌਲਾ ਰੱਪਾ ਆ ਕਿਸ ਮੁਕਾਮ ਦੇ ਉੱਤੇ ਪਹੁੰਚ ਰਿਹਾ ਆ, ਜਿਹੜਿਆਂ ਨੇ ਖਾਸ ਕਰਕੇ ਜਿਨ੍ਹਾਂ ਬੱਚਿਆਂ ਦੀ ਬੱਸ ਦੇ ਉੱਤੇ ਹਮਲਾ ਕੀਤਾ, ਕੀ ਉਹ ਪਛਾਣੇ ਗਏ, ਕੀ ਉਹਨਾਂ ਕੋਈ ਕਾਰਵਾਈ ਹੋਈ, ਕਿੱਦਾਂ ਦੇ ਬਿਆਨ ਉਸ ਨੂੰ ਲੈ ਕੇ ਆ ਰਹੇ?
देखो इन्होंने ना कुछ बंदे अरेस्ट किए, चंगी गल की है पुलिस वालियां ने कि वो बंदे फड़ लए इन्होंने, भावें सारे नहीं पर उन्होंने च मेरे ख्याल के नाल दर्जन के करीब बंदे फड़े हुए अरेस्ट किए आ। पर कमाल की गल ये कि देखो प्रोपेगेंडा ये कर दिता गया कि जिहड़ा हमला होया करनी सेना वालियां ने कीता ही नहीं। इन्हां दा जिहड़ा मुखिया लोकेंद्र सिंह कलवी जिहड़ा कदे सियासत करन आया सी, सियासत ने उन्होंने रिजेक्ट कर दिता, लोगों ने उन्होंने रिजेक्ट कर दिता तो उन्हें बना ली करनी सेना। तो वो जिहड़ा करनी सेना का कमांडर कहा जा सकता, खौफी कमांडर, वो कहता जी कि यह हमला जिहड़ा वो करनी सेना वालियां ने कीता ही नहीं। हुण दूजे पासे इसे चीज नूं आधार बना के जिहड़ा IT सैल आ, हुण ना ते किहदा लेना वो तुसीं आपे ही समझ लेना कि उन्हां दा जिहड़ा एक IT सैल आ वो कमबख्त तुहानूं पता ही है कि किस तरह का प्रोपेगेंडा पेश करता। वो कहते जी कि हमला जिहड़ा मुसलमानां ने कीता सीगा, जबकि बिल्कुल कोरा झूठ है। जिहड़े बंदे फड़े गए वो आप कही जांदे आ कि असीं पद्मावत फिल्म के विरोध दे विच इह हमला कीता। गिरफ्तारियां होईयां जरूर आ पर यह हुण मुकर गए, कहंदे जी कि असीं उस स्कूल वैन पे हमला नहीं किया। बेशक इन्होंने नहीं किया पर सारा देश ये गल कही जाता कि करनी सेना वालियां ने इत्थे जिहड़ा हमला किया करनी सेना वाला काम नहीं है, वो तो कैर सेना वाला है। ये कहते कि नहीं, पर जिन्हें भी किया जे वास्तव दे विच हकीकत दे विच इन्हां दा कोई लिंक नहीं उन्हां दे नाल, फिर भी वो जिथों भी आया जो भी आया जिहड़े भी आया बहुत गिरी हुई हरकत करके गए। मिंटू जी जे कोई नारा ला दे जे कोई अजिही तस्वीर लै जाए तो उन्होंने देश विरोधी अतवादी जिहड़ा नाल दे नाल किरदार दिता जाता है। ये बच्चों के उत्ते हमला करने वालियां नूं इदां दी कोई वरती जा रही है भाषा, कुछ इदां दा गल कही जा रही है, या बस जिद्दां तुसीं दस्सिया भी ये करनी सेना ते मुसलमान बस इस पासे नूं गल तोरती है? बस प्रोपेगेंडा खड़ा कर दिता ना कि मुसलमानों को बदनाम किया जाए। उन्हों का IT सैल है ही इहो जिहा ना कि जो मर्जी है, जे कोई चंगी गल किसी पासों इन्हां दे पक्ष च आ जाए तो उन्होंने वधा चढ़ा के पेश कर देंगे, जो इन्हां दे उल्ट होवे फिर वो एक खास कम्यूनिटी के सिर ते मर देंगे। तो ये सारियां चीज़ां देखो, जिहड़ा बस ड्राइवर सीगा जिन्होंने तुहानूं याद होना अमरनाथ यात्रा ते एक बस जांदी होई जदों अतवादी हमले का शिकार हो गई सी, एक ड्राइवर ने 40-50 यात्रुओं की जान बचाई सी। तो ਉਹਦੇ ਬਾਰੇ ਕੀ ਹੋਇਆ ਸੀ? ਉਹਦੇ ਤੇ ਇਹਨਾਂ ਦੇ कारकुनां ने हमले किए कि यह बंदा अतवादियों के नाल रलिया ते हुण कल उन्हों ही बहादुरी का पुरस्कार दे जांदे सी। तो कमाल की गल है ना। तो ये प्रोपेगेंडे है इन्हां दे, पर जो मर्जी आ जिस तरह की मर्जी हालत होवे हालात होण, ये हमला नहीं सी होना चाहिए। तो जिहड़े फड़े आ जे करनी सेना के नाल संपर्क नहीं रखते, राबता नहीं रखते, संबंध नहीं रखते तो पुलिस ने हुण तक खामोश थोड़ी रहना सीगा। पुलिस किहनां दी आ? पुलिस भी तो उन्हां लोकां दी है ना अजकल जिहड़े लोग इन्हां दी पिठ ते खड़े आ। बिल्कुल राजनीतिक शह के तौर पर जिहड़े इन्हां दी पिठ ते खड़े आ, जे राजनीतिक शह ना हुंदी इन्हां दी की मजाल सीगी कि उस वैन ते हमला कर दिंदे। ये सारा कुछ होया राजनीति की शह करके होया। तो तुहानूं मैं शायद कल भी दस के गया सा कि वो स्टिंग ऑपरेशन नहीं होया इन्हां दे राजपुरे दा महाराष्ट्र वाले का। उन्हें साफ कहा, उन्हें कहा कि राजस्थान जितन लई असीं इन्हां नूं खुल दित्ती कि खुल के खेडो शुरू, कोई नहीं पुछदा तुहानूं, कोई नहीं पुछदा। बिल्कुल बिल्कुल जी। तो मिंटू जी एक ब्रेक का वेला हो चुका, ब्रेक लवांगे, ब्रेक तो बाद मुड़ के वापस आउंदे आ ते होर रह गए जिहड़े खबरां ने उस दे उत्ते आपां जिहड़ी झलक इदां ही बनाए रखांगे, नज़र रखांगे। ते श्रोते जुड़े रहो पंजाबी रेडियो USA नाल, प्रोग्राम खबर ते नज़र चलता रहेगा। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਉਹ ਸਾਰੀ ਉਮਰ ਡਰਾਈਵਰ ਹੀ ਬਣਿਆ ਰਹੇਗਾ ਕਿ ਕਦੇ ਆਪਣਾ ਟਰੱਕ ਵੀ ਪਾਉਣਾ? ਉਹ ਦੇਖ ਲੰਬੜਾ ਦੇ ਜੀਤੇ ਦੀ ਚੜਾਈ ਆ ਪੂਰੀ, ਜਦ ਆਪਣਾ ਟਰੱਕ ਪਾਇਆ ਮੌਜਾਂ ਕਰਦਾ। ਉਹ ਭਰਾਵਾ ਗੱਲ ਤਾਂ ਤੂੰ ਸਹੀ ਕਰਦਾ, ਪਰ ਮੈਨੂੰ ਲੋਨ ਦੇਣਾ ਕਿਹਨੇ ਹੈ? ਲੋਨ ਦਾ ਫਿਕਰ ਤੂੰ ਵਿਰਸਾ ਕੈਪੀਟਲ ਵਾਲਿਆਂ ਤੇ ਛੱਡ ਦੇ, ਉਹਨਾਂ ਦੇਖੀ ਤੇਰੇ ਟਰੱਕ ਦਾ ਲੋਨ ਬੜੀ ਆਸਾਨੀ ਨਾਲ ਕਰਾ ਦੇਣਾ ਆ ਚੱਕ ਨੰਬਰ 844 847 7222 844 847 7222। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ, ਟ੍ਰੇਲਰ
ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222 ਵਿਰਸਾ ਕੈਪੀਟਲ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਜ਼, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 9166 688 8888। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ
ਖਬਰ ਤੇ ਨਜ਼ਰ ਤੇ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਤੇ ਸਰੋਤਿਓ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਵਿਸ਼ੇਸ਼ ਸਪਾਂਸਰਸ ਉਹਨਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਤੇ ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਦਾ ਕੰਮ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਕੋਈ ਵੀ ਟਰੱਕ ਟ੍ਰੇਲਰ ਨਾਲ ਜੁੜਿਆ ਹੋਇਆ ਕੰਮ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 2092771013 ਦੇ ਉੱਤੇ ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾ ਨੈਲਾ ਦੇ ਵਿੱਚ ਅਤੇ ਮੰਡੇਰਾ ਦੇ ਵਿੱਚ। ਮਿੰਟੂ ਜੀ ਅਗਲੀ ਜਿਹੜੀ ਗੱਲਬਾਤ ਕਰਦੇ ਹਾਂ, ਅਗਲੀ ਖਬਰ 'ਤੇ ਨਜ਼ਰ ਬਣਾਈਏ। ਸਿੱਖਿਆ ਵਿਭਾਗ ਦੀ ਪ੍ਰਯੋਗਵਾਦੀ ਪ੍ਰਕਿਰਿਆ ਦੇ ਵਿੱਚ ਵਿਦਿਆਰਥੀ ਦੇਣਗੇ ਟੈਸਟ, ਪਰ ਕਹਿੰਦੇ ਇਮਤਿਹਾਨ ਹੋਵੇਗਾ ਟੀਚਰਾਂ ਦਾ। ਬਿਲਕੁਲ, ਇਹ ਟੀਚਰਾਂ ਦਾ ਹੀ ਇਮਤਿਹਾਨ ਹੋਵੇਗਾ, ਕਿਉਂਕਿ ਇਹ ਪ੍ਰਯੋਗਵਾਦੀ ਪ੍ਰਕਿਰਿਆ ਹੈ ਜਿਹੜੀ ਇਹ ਕ੍ਰਿਸ਼ਨ ਕੁਮਾਰ ਜੀ ਹੋਰਾਂ ਦੀ ਚਲਾਈ ਹੋਈ ਹੈ। ਤੁਹਾਨੂੰ ਪਤਾ ਹੀ ਹੈ ਕਿ ਕ੍ਰਿਸ਼ਨ ਕੁਮਾਰ ਹੋਰੀ ਕਿਹੋ ਜਿਹੇ ਬੰਦੇ ਆ ਜੀ। ਖੈਰ, ਥੋੜੇ ਦਿਨ ਪਹਿਲਾਂ ਵੀ ਇੱਕ ਟੈਸਟ ਹੋਇਆ ਸੀਗਾ। ਇਹ ਵੈਸੇ ਨਾ ਇੱਕ ਪ੍ਰੋਜੈਕਟ ਲਾਗੂ ਕੀਤਾ ਗਿਆ, ਪੜ੍ਹੋ ਪੰਜਾਬ। ਤਾਂ ਇਹਦੇ 'ਚ ਪਹਿਲਾਂ ਦੇਖਿਆ ਜਾ ਰਿਹਾ ਕਿ ਜਿਹੜਾ ਐਜੂਕੇਸ਼ਨਲ ਡਿਪਾਰਟਮੈਂਟ ਆ, ਉਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਬੱਚੇ ਸਿੱਖਿਆ ਲੈ ਰਹੇ ਆ, ਸਿੱਖਿਆਰਥੀ ਆ ਜਿਹੜੇ, ਉਹ ਇਸ ਸਮੇਂ ਖੜੇ ਕਿੱਥੇ ਆ। ਤੇ ਉਹਦੇ ਵਿੱਚ ਜਿਹੜਾ ਪਹਿਲਾ ਟੈਸਟ ਆਇਆ ਸੀਗਾ ਸ਼ੁਰੂ ਦੇ ਵਿੱਚ, ਉਸ ਟੈਸਟ ਦੇ ਅੰਦਰ ਜਿਹੜਾ ਸ਼ੁਰੂਆਤੀ ਦੌਰ ਦਾ ਟੈਸਟ ਸੀਗਾ, ਉੱਥੇ ਇਹਨਾਂ ਨੇ ਪਾਇਆ ਕਿ ਸਭ ਬੇੜਾ ਹੀ ਕਰ ਗਿਆ, ਸਭ ਤਬਾਹ ਹੀ ਤਬਾਹ, ਫਨਾ ਹੀ ਫਨਾ। ਕਿਉਂਕਿ 4.25 ਲੱਖ ਦੇ ਕਰੀਬ ਬੱਚੇ ਇਹੋ ਜਿਹੇ ਨਿਕਲੇ ਸੀਗੇ ਜਿਨ੍ਹਾਂ ਨੂੰ ਸਧਾਰਨ ਗੁਣਾ ਜਾਂ ਸਧਾਰਨ ਤਕਸੀਮ ਕਰਨੀ ਨਹੀਂ ਆਉਂਦੀ। ਉਹ ਕਹਿੰਦੇ ਆ ਜੀ ਕਿ ਸਾਥੋਂ ਮਤਾ ਖਪਾਈ ਨਹੀਂ ਹੁੰਦੀ, ਤੁਸੀਂ ਆਪਣੀ ਜੇਬ ਚੋਂ ਮੋਬਾਈਲ ਕੱਢੋ, ਰੱਬ ਨੇ ਤੁਹਾਨੂੰ ਪੋਟੇ ਦਿੱਤੇ ਆ, ਕੈਲਕੂਲੇਟਰ ਤੇ ਕੈਲਕੂਲੇਸ਼ਨ ਕਰ ਲਓ, ਸਾਨੂੰ ਨਹੀਂ ਆਉਂਦੇ। ਉਹ ਬੱਚੇ ਇਹੋ ਜਿਹੇ ਨਿਕਲੇ। ਤਾਂ ਇਹਦਾ ਮਤਲਬ ਇਹ ਸੀਗਾ ਕਿ ਬਹੁਤ ਬੁਰੀ ਤਰ੍ਹਾਂ ਲੜਖੜਾਇਆ ਹੋਇਆ ਇੱਥੋਂ ਦਾ ਵਿਦਿਅਕ ਢਾਂਚਾ। ਤਾਂ ਉਸ ਤੋਂ ਬਾਅਦ ਥੋੜੇ ਜਿਹੇ ਇਹਨਾਂ ਨੇ ਕੋਰਸ ਵੀ ਕਰਵਾਏ, ਇਹਨਾਂ ਸਾਰੇ ਟੀਚਰਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤਿਆਰ ਕਰ ਦਿੱਤਾ ਕਿ ਥੋੜੇ ਦਿਨ ਹਨ ਤੁਹਾਡੇ ਕੋਲ, ਆਪਣੇ ਆਪ ਨੂੰ ਸੁਧਾਰੋ। ਤਾਂ ਹੁਣ ਜਿਹੜਾ ਦੂਸਰਾ ਟੈਸਟ ਜਿਹਨੂੰ ਇਹਨਾਂ ਨੇ ਐਂਡਲਾਈਨ ਟੈਸਟ ਬੋਲਿਆ ਵਾ, ਉਹ ਟੈਸਟ ਹੋਣ ਜਾ ਰਿਹਾ। ਇਹ ਟੈਸਟ ਜਿਹੜਾ 30 ਜਨਵਰੀ ਤੋਂ 6 ਫਰਵਰੀ ਤੱਕ ਹੋਏਗਾ, ਜਿਹਦੇ 'ਚ 6th ਤੋਂ ਲੈ ਕੇ 8th ਤੱਕ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਮਤਲਬ ਕਿ ਟੈਸਟ ਉਹਨਾਂ ਦਾ ਹੋਏਗਾ, ਫਿਰ ਉਸੇ ਤਰ੍ਹਾਂ ਦਾ ਹੀ ਬੌਧਿਕ ਟੈਸਟ ਹੋਏਗਾ, ਉਹਨਾਂ ਦੀ ਬੁੱਧੀ ਪਰਖੀ ਜਾਊਗੀ ਕਿ ਕਿੰਨੇ ਕੁ ਪਾਣੀ 'ਚ ਆ। ਤਾਂ ਹੁਣ ਜੇ ਮੰਨ ਲਓ ਉਸੇ ਤਰ੍ਹਾਂ ਦਾ ਰਿਜ਼ਲਟ ਆਉਂਦਾ ਜਿਹੜਾ ਪਿਛਲੇ ਟੈਸਟ 'ਚ ਇਹਨਾਂ ਬੱਚਿਆਂ ਨੇ ਦਿੱਤਾ ਸੀਗਾ, ਤਾਂ ਫਿਰ ਅਧਿਆਪਕਾਂ ਦੀ ਸ਼ਮਤਾ ਜੀ, ਬੱਚਿਆਂ ਨੂੰ ਕੁਛ ਨਹੀਂ ਹੋਣਾ। ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਕਿ ਟੈਸਟ ਬੱਚੇ ਦਿੰਦੇ ਫੇਲ ਹੁੰਦੇ ਆ, ਤੇ ਕਈ ਵਾਰ ਅੰਡੇ ਮਿਲ ਜਾਂਦੇ, ਕਈ ਵਾਰ ਡੰਡੇ ਵੀ ਮਿਲ ਜਾਂਦੇ। ਹੁਣ ਡੰਡੇ ਘੱਟ ਮਿਲਦੇ, ਅੰਡੇ ਜ਼ਿਆਦਾ ਮਿਲਦੇ ਆ। ਤਾਂ ਇਸ ਟੈਸਟ ਦੇ ਵਿੱਚ ਜਿਹੜਾ ਆਨਲਾਈਨ ਟੈਸਟ ਹੋਏਗਾ, ਜੇ ਇਹਦੇ ਵਿੱਚ ਬੱਚੇ ਪਰਫਾਰਮ ਚੰਗਾ ਨਹੀਂ ਕਰ ਪਾਉਂਦੇ ਤਾਂ ਇਹਦਾ ਸਾਰਾ ਠੀਕਰਾ ਜਿਹੜਾ ਉਹ ਅਧਿਆਪਕਾਂ ਦੇ ਸਿਰ ਭੱਜ ਜਾਣਾ। ਇਹਨਾਂ ਨੇ ਚੇਤਾਵਨੀ ਦੇ ਦਿੱਤੀ ਆ ਕਿ ਤੁਹਾਡੇ ਜਿਹੜੇ ਇੰਕਰੀਮੈਂਟ ਆ ਉਹ ਰੱਦ ਕਰ ਦਿੱਤੇ ਜਾਣਗੇ। ਮਤਲਬ ਸਿੱਧਾ ਇਹ ਆ ਕਿ ਅਧਿਆਪਕਾਂ ਦਾ ਆਰਥਿਕ ਨੁਕਸਾਨ ਕਰੇਗੀ ਸਰਕਾਰ। ਔਰ ਇਹ ਉਹਨਾਂ ਅਧਿਆਪਕਾਂ ਦਾ ਹੋਊਗਾ ਜਿਹੜੇ ਅਧਿਆਪਕ ਆਪਣੀ ਰਹਿਨੁਮਾਈ ਹੇਠ, ਆਪਣੀ ਅਗਵਾਈ ਹੇਠ ਆਪਣੇ ਵਿਦਿਆਰਥੀਆਂ ਨੂੰ ਅਗਾਹ ਨਹੀਂ ਲਿਜਾ ਪਾ ਰਹੇ। ਤਾਂ ਇਹ ਇਮਤਿਹਾਨ ਜਿਹੜਾ ਬੱਚੇ ਦੇਣਗੇ, ਔਰ ਇਹ ਠੀਕ ਉਸੇ ਤਰ੍ਹਾਂ ਦਾ ਹੀ ਦੇਣਗੇ ਜਿਸ ਤਰੀਕੇ ਨਾਲ ਆਮ ਇਮਤਿਹਾਨ ਹੁੰਦੇ ਆ। ਫੀਲਡ ਕੁਐਸਚਨ ਪੇਪਰ ਆਉਣਗੇ, ਅਧਿਕਾਰੀਆਂ ਦੀ ਡਿਊਟੀ ਹੋਊਗੀ। ਜੇ ਕੋਈ ਪਰਚਾ ਲੀਕ ਹੋ ਜਾਂਦਾ ਤਾਂ ਉਹਦੇ ਲਈ ਅਧਿਆਪਕ ਜਾਂ ਜਿਹੜੇ ਦੂਸਰੇ ਉੱਤੇ ਅਧਿਕਾਰੀ ਬੈਠੇ ਹੋਣਗੇ ਸਾਰੇ ਜ਼ਿੰਮੇਵਾਰ ਹੋਣਗੇ। ਮਤਲਬ ਕਿ ਇਹ ਲੈਬੱਧ ਪ੍ਰਕਿਰਿਆ ਹੈ। ਪਰ ਇਹਦੇ ਵਿੱਚ ਇਮਤਿਹਾਨ ਬੱਚੇ ਦੇਣਗੇ, ਪਰ ਪਾਸ ਜਾਂ ਫੇਲ ਅਧਿਆਪਕ ਹੋਣਗੇ। ਔਰ ਮੈਂ ਸੋਚਦਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਹੁਣ ਕਰਨਾ ਹੀ ਪੈਣਾ। ਤੁਹਾਨੂੰ ਇਸ ਤਰ੍ਹਾਂ ਦੇ ਫੈਸਲੇ ਲੈਣੇ ਪੈਣਗੇ। ਕ੍ਰਿਸ਼ਨ ਕੁਮਾਰ ਦਾ ਫੈਸਲਾ ਕਿਸੇ ਨੂੰ ਚੁਭੇ, ਕੋਈ ਸਹਿਮਤ ਹੋਵੇ ਜਾਂ ਨਾ, ਇਸ ਤਰ੍ਹਾਂ ਦਾ ਫੈਸਲਾ ਤਾਂ ਲੈਣਾ ਹੀ ਪਊਗਾ ਤੁਹਾਨੂੰ, ਜੇ ਤੁਸੀਂ ਐਜੂਕੇਸ਼ਨਲ ਆਪਣੀ ਸਿਸਟਮ ਨੂੰ, ਆਪਣੀ ਪ੍ਰਣਾਲੀ ਨੂੰ ਸੁਧਾਰਨਾ। ਔਰ ਸਕੂਲਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਦਾ ਕਰੋ ਕਿ ਜਿਹੜਾ ਉਹਨਾਂ ਦਾ ਮਾਡਲ ਹੈ ਬੱਚਿਆਂ ਨੂੰ ਪੜ੍ਹਾਉਣ ਦਾ, ਉਹ ਦੇਖੋ ਕਿ ਕੀ ਉਹ ਹਾਣੀ ਹੈ ਅੱਜ ਦੇ ਸਮੇਂ ਦਾ। ਇਹ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਕਰਨੀਆਂ ਪੈਣਗੀਆਂ। ਜੇ ਤੁਸੀਂ ਇਸ ਤਰ੍ਹਾਂ ਦਾ ਕੁਛ ਨਹੀਂ ਕਰੋਗੇ, ਉਹੀ ਕਸੀ ਪਿੱਟੀ, ਉਹ ਤੁਹਾਡੀ ਪ੍ਰਣਾਲੀ ਉਹੀ ਰੱਟੇ ਲਵਾਈ ਜਾਓ, ਉਹੀ ਰੱਟਾ ਪਾਈ ਚਲੋ,
ਤਾਂ ਮੇਰੇ ਖਿਆਲ ਦੇ ਨਾਲ ਕੁਛ ਨਹੀਂ ਹੋਏਗਾ। ਇੰਨਾ ਕੁ ਤੇ ਤੁਹਾਨੂੰ ਕਰਨਾ ਹੀ ਪੈਣਾ। ਜੇ ਅਧਿਆਪਕਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਤਾਂ ਤਨਖਾਹ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਉਹ ਨਤੀਜੇ ਵਧੀਆ ਦੇਣ। ਤਾਂ ਜੇ ਅਧਿਆਪਕ ਨਤੀਜੇ ਵਧੀਆ ਨਹੀਂ ਦੇ ਪਾਉਂਦੇ ਤਾਂ ਜੇ ਇਸ ਤਰ੍ਹਾਂ ਦੀ ਉਹਨਾਂ ਨੂੰ ਆਰਥਿਕ ਸੱਟ ਲਾਈ ਜਾਊਗੀ ਤਾਂ ਮੇਰੇ ਖਿਆਲ ਦੇ ਨਾਲ ਉਹ ਬਿਹਤਰ ਨਤੀਜੇ ਦੇ ਸਕਦੇ ਆ। ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਜਿਹੜਾ ਪੜ੍ਹੋ ਪੰਜਾਬ ਆ, ਇਸ ਪੜ੍ਹੋ ਪੰਜਾਬ ਦੇ ਤਹਿਤ ਪੰਜਾਬ ਕਿੰਨਾ ਕੁ ਪੜ੍ਹਦਾ ਜਾਂ ਫਿਰ ਮੁੜ ਘੁੜ ਕੇ ਖੋਤੀ ਬਹੁਤ ਥੱਲੇ ਆਊਗੀ। ਬਸ ਪੜ੍ਹੋ ਪੰਜਾਬ ਦੇ ਨਾਂ ਤੇ ਇਹੀ ਆ ਕਿ ਥੋੜਾ ਜਿਹਾ ਕਰੋ ਪੰਜਾਬ ਤੇ ਮੁੜ ਕੇ ਬਹਿ ਜਾਓ ਪੰਜਾਬ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਬਠਿੰਡੇ ਦਾ ਜਿਹੜਾ ਏਮਜ਼ ਹਸਪਤਾਲ ਦਾ ਕਹਿੰਦੇ ਪ੍ਰੋਜੈਕਟ ਆ ਹੁਣ ਸੰਕਟ 'ਚ ਪਿਆ। ਦੇਖੋ ਏਮਜ਼ ਦਾ ਜਿਹੜਾ ਪ੍ਰੋਜੈਕਟ ਸੀਗਾ ਨਾ ਉਹ ਲਿਆਏ ਸਨ ਬਾਦਲੀਏ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਇਹ ਲੈ ਕੇ ਆਏ ਸਨ। ਉਦੋਂ ਰੌਲਾ ਵੀ ਬਹੁਤ ਪਿਆ, ਤੁਹਾਨੂੰ ਯਾਦ ਹੋਣਾ। ਸੁਖਪਾਲ ਸਿੰਘ ਖਹਿਰਾ ਨੇ ਵੀ ਰੌਲਾ ਪਾਇਆ ਸੀਗਾ, ਉਦੋਂ ਕਾਂਗਰਸੀਆਂ ਨੇ ਵੀ ਰੌਲਾ ਪਾਇਆ ਸੀ। ਕੋਈ ਆਂਦਾ ਸੀਗਾ ਇਹਨੂੰ ਜਲੰਧਰ ਬਣਨਾ ਚਾਹੀਦਾ, ਕੋਈ ਕਹਿੰਦਾ ਸੀ ਕਿਤੇ, ਕੋਈ ਕਿਤੇ, ਕੋਈ ਕਿਤੇ, ਅੱਡੋ ਅੱਡ ਹਰੇਕ ਦੇ ਲੌਜਿਕ ਸਨ। ਤਾਂ ਇਹ ਆਇਆ ਸੀਗਾ ਬਠਿੰਡੇ। ਬਠਿੰਡਾ ਕਿਉਂਕਿ ਬਾਦਲੀਆਂ ਦਾ ਇਲਾਕਾ, ਇਹਨਾਂ ਨੇ ਆਪਣੇ ਏਰੀਏ 'ਚ ਹੀ ਏਡਾ ਵੱਡਾ ਪ੍ਰੋਜੈਕਟ ਲਿਆਉਣਾ ਸੀਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਵੈਸੇ ਬਠਿੰਡਾ ਗਲਤ ਥਾਂ ਨਹੀਂ ਹੈ। ਜੇ ਤੁਸੀਂ ਬਠਿੰਡੇ ਦੀ ਭੂਗੋਲਿਕ ਸਥਿਤੀ ਦੇਖੋਗੇ ਤਾਂ ਹਰਿਆਣੇ ਦਾ ਅੱਧਾ ਏਰੀਆ ਵੀ ਇਹਨੂੰ ਲੱਗ ਜਾਂਦਾ ਆ ਕੇ। ਜੇ ਏਮਜ਼ ਵਰਗਾ ਸੰਸਥਾਨ ਬਣੂਗਾ ਤਾਂ ਦਿੱਲੀ ਦਾ ਜਿਹੜਾ ਤੇ ਪੰਜਾਬ ਦਾ ਜਿਹੜਾ ਸੈਂਟਰਲ ਇਲਾਕਾ ਹਰਿਆਣੇ ਦਾ ਉਹ ਇੱਥੇ ਛੇਤੀ ਪਹੁੰਚ ਸਕਦਾ ਹੈ। ਫਿਰ ਗੰਗਾਨਗਰ, ਬੀਕਾਨੇਰ ਤੱਕ ਦੇ ਲੋਕ ਇੱਥੇ ਬੜੀ ਆਸਾਨੀ ਨਾਲ ਪਹੁੰਚ ਸਕਦੇ ਆ। ਫਿਰ ਜੇ ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ ਉਹਨਾਂ ਨੇ ਵੀ ਆਉਣਾ ਹੋਵੇ ਕੋਈ ਬਹੁਤਾ ਦੇਰ ਨਹੀਂ ਲੱਗਦੀ, ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਅੱਜ ਕੱਲ੍ਹ ਮੋਟਰ ਗੱਡੀਆਂ ਦਾ ਜ਼ਮਾਨਾ। ਤਾਂ ਭੂਗੋਲਿਕ ਸਥਿਤੀ ਦੇ ਲਿਹਾਜ਼ ਨਾਲ ਦੇਖੀਏ ਤੇ ਬਠਿੰਡਾ ਕੋਈ ਮਾੜਾ ਥਾਂ ਨਹੀਂ ਸੀਗਾ। ਬੇਸ਼ੱਕ ਉਦੋਂ ਸਿਆਸਤ ਰਾਜਨੀਤੀ ਜਿਹੜੀ ਆ ਉਹ ਆਪੋ ਆਪਣੇ ਪੱਧਰ ਤੇ ਰੌਲਾ ਸ਼ੌਲਾ ਪਾਉਂਦੀ ਰਹੀ ਹੈ। ਹੋਇਆ ਕੀ ਆ ਕਿ ਇਹ 27 ਜੁਲਾਈ 2016 ਨੂੰ ਪੰਜਾਬ ਦੀ ਝੋਲੀ 'ਚ ਪਿਆ ਸੀ ਪ੍ਰੋਜੈਕਟ। 25 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਦਾ ਨੀਂਹ ਪੱਥਰ ਰੱਖਿਆ ਸੀਗਾ। ਪਰ ਹੁਣ ਇਹ ਸੰਕਟ ਦੇ ਬਦਲਾਂ 'ਚ ਘਿਰ ਗਿਆ। ਸੰਕਟ ਦੇ ਬਦਲਾਂ 'ਚ ਇਸ ਕਰਕੇ ਘਿਰ ਗਿਆ ਕਿਉਂਕਿ ਦੇਖੋ ਇਹ 925 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਬਣਨਾ ਸੀਗਾ, ਜਿਹਦੇ 'ਚੋਂ 750 ਕਰੋੜ ਰੁਪਈਆ ਇਹਨਾਂ ਨੇ ਪਾਉਣਾ ਸੀਗਾ, ਨਹੀਂ 206 ਕਰੋੜ ਰੁਪਈਆ ਪਾਉਣਾ ਸੀਗਾ ਪੰਜਾਬ ਵਾਲਿਆਂ ਨੇ। ਬਾਕੀ ਸਾਰੇ ਦਾ ਸਾਰਾ ਜਿਹੜਾ ਪੈਸਾ ਪਾਉਣਾ ਸੀਗਾ ਉਹ ਪਾਉਣਾ ਸੀ ਕੇਂਦਰ ਵਾਲਿਆਂ ਨੇ। ਮਤਲਬ ਇਹਨਾਂ ਨੇ ਪੱਤੀ ਪਾਉਣੀ ਸੀ 206 ਕਰੋੜ ਰੁਪਈਏ ਦੀ 925 ਕਰੋੜ ਚੋਂ। ਤਾਂ ਹੋ ਕੀ ਰਿਹਾ ਕਿ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਆ। ਮਨਪ੍ਰੀਤ ਬਾਦਲ ਨੇ ਅੱਜ ਸਾਫ਼ ਕਹਿ ਦਿੱਤਾ, ਉਹ ਕਹਿੰਦਾ ਜੀ ਕਿ ਦੇਖੋ ਜੀ GST ਦੇ ਨਾਲ 45% ਦੀ ਮਾਲੀਆ ਸਾਡਾ ਪਹਿਲਾਂ ਹੀ ਰਗੜਿਆ ਪਿਆ, ਉਤੋਂ ਸਾਡੇ ਮੁਲਾਜ਼ਮਾਂ ਨੂੰ ਦੇਣ ਲਈ ਸਾਡੇ ਕੋਲ ਸੈਲਰੀ ਹੈ ਨਹੀਂ ਜੀ, ਅਸੀਂ ਏਮਜ਼ ਦਾ ਏਡਾ ਵੱਡਾ ਪ੍ਰੋਜੈਕਟ ਜਿਹੜਾ ਉਹ ਨੇਪਰੇ ਨਹੀਂ ਚੜਾ ਸਕਦੇ, ਮਤਲਬ ਆਪਣੇ ਹਿੱਸੇ ਦਾ ਅਸੀਂ ਪੈਸਾ ਨਹੀਂ ਦੇ ਸਕਦੇ ਜੀ। ਦੂਜੇ ਪਾਸੇ ਜੇ ਦੇਖੀਏ ਤਾਂ ਏਡਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਇੱਥੇ ਲਮਕ ਗਿਆ। ਔਰ ਜਿਹੜੇ ਉਦੋਂ ਨਾਲ ਹੀ ਪ੍ਰੋਜੈਕਟ ਅਲਾਟ ਹੋਏ ਸੀ, ਜਿੱਦਾਂ ਰਾਏਪੁਰ ਨੂੰ ਹੋਇਆ, ਰਿਸ਼ੀਕੇਸ਼ ਨੂੰ ਹੋਇਆ, ਭੁਵਨੇਸ਼ਵਰ ਨੂੰ ਹੋਇਆ, ਜੋਧਪੁਰ ਨੂੰ ਹੋਇਆ, ਭੋਪਾਲ ਨੂੰ ਹੋਇਆ, ਪਟਨਾ ਨੂੰ ਹੋਇਆ, ਉੱਥੇ ਏਮਜ਼ ਜਿਹੜੇ ਅਲਾਟ ਹੋਏ ਸੀਗੇ ਉਹ ਪ੍ਰੋਜੈਕਟ ਚੱਲਦੇ ਪਏ ਆ। ਹੁਣ ਦੇਖ ਲਓ ਪੰਜਾਬ ਦਾ ਹਾਲ ਕਿ ਇਹ ਬਿਹਾਰ ਤੋਂ ਵੀ ਗਿਆ ਗੁਜ਼ਰਿਆ, ਇਹ ਛੱਤੀਸਗੜ੍ਹ ਤੋਂ ਵੀ ਗਿਆ ਗੁਜ਼ਰਿਆ, ਇਹ ਉੱਤਰਾਖੰਡ ਤੋਂ ਵੀ ਗਿਆ ਗੁਜ਼ਰਿਆ, ਇਹ ਮੱਧ ਪ੍ਰਦੇਸ਼ ਤੋਂ ਵੀ ਗਿਆ ਗੁਜ਼ਰਿਆ, ਰਾਜਸਥਾਨ ਤੋਂ ਵੀ ਗਿਆ ਗੁਜ਼ਰਿਆ। ਇਹਨਾਂ ਪ੍ਰਦੇਸ਼ਾਂ ਨੇ ਪ੍ਰਬੰਧ ਕਰ ਲਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਏਮਜ਼ ਵਰਗਾ ਸੰਸਥਾਨ ਕੀ ਮਹੱਤਤਾ ਰੱਖਦਾ ਹੈ। ਹੁਣ ਦੇਖੋ ਤੁਸੀਂ ਬਿਮਾਰੀਆਂ ਤੇ ਪੰਜਾਬ ਦੇ ਮਤਲਬ ਲਾਉਣਾ ਨਹੀਂ, ਸਾਨੂੰ ਕੋਈ ਉਮੀਦ ਨਹੀਂ ਕਿ ਤੁਸੀਂ 4 ਸਾਲਾਂ ਦੇ ਵਿੱਚ ਇੱਥੋਂ ਕੈਂਸਰ ਖਤਮ ਕਰ ਦਿਓਗੇ, ਤੁਸੀਂ ਕਾਲਾ ਪੀਲੀਆ ਖਤਮ ਕਰ ਦਿਓਗੇ, ਅੰਤੜੀਆਂ ਦੇ ਰੋਗ ਖਤਮ ਕਰ ਦਿਓਗੇ, ਪੇਟ ਦੀਆਂ ਹੋਰ ਬਿਮਾਰੀਆਂ, ਗੁਰਦੇ ਫੇਲ ਹੋਣੇ, ਜਿਗਰ ਫੇਲ ਹੋਣੇ, ਇਹ ਸਾਰੀਆਂ ਬਿਮਾਰੀਆਂ ਖਤਮ ਕਰ ਦਿਓਗੇ। ਕਦੇ ਉਮੀਦ ਨਹੀਂ ਤੁਹਾਡੇ ਕੋਲੋਂ, ਕਿਉਂਕਿ ਘਰ ਦੇ ਭਾਗ ਡੇਅਰੀਆਂ ਦਿਸ ਪੈਂਦੇ ਹੁੰਦੇ ਆ, ਝੋਨੇ ਵਾਲੇ ਪਿੰਡ ਪਰਾਲੀਆਂ ਦਿਸ ਪੈਂਦੇ ਆ ਜੀ। ਇਹਨਾਂ ਦਾ ਸਿਰ ਮੱਥਾ ਦੀਦਾ ਪਿਆ ਕਿ ਇਹਨਾਂ ਨੇ ਕਿਸ ਦਿਸ਼ਾ ਵੱਲ ਜਾਣਾ। ਤਾਂ ਮੈਂ ਸਮਝਦਾ ਕਿ ਦੇਖੋ ਜਦੋਂ ਬਿਮਾਰੀਆਂ ਕੰਟਰੋਲ ਕਰਨ ਜੋਗਾ ਤੁਹਾਡੇ ਕੋਲ ਨਾ ਪੈਸਾ ਨਾ ਤੁਹਾਡੇ ਕੋਲ ਹਿੰਮਤ ਆ ਤੇ ਇਹੋ ਜਿਹਾ ਸੰਸਥਾਨ ਫਿਰ ਤੁਸੀਂ ਔਖੇ ਸੌਖੇ ਹੋ ਕੇ ਵੀ ਜੇ ਨੇਪਰੇ ਚੜਾਓ ਤੇ ਮੇਰੇ ਖਿਆਲ ਦੇ ਨਾਲ ਘਾਟੇ ਬੰਦਾ ਸੌਦਾ ਨਹੀਂ। ਪਰ ਇੱਥੇ ਵੀ ਰਾਜਨੀਤੀ ਹੈ ਜਿਹੜੀ ਹਾਵੀ ਹੁੰਦੀ ਨਜ਼ਰ ਆਉਂਦੀ ਹੈ। ਕਹਿੰਦੇ ਹੁੰਦੇ ਆ ਨਾ ਕਿ ਸ਼ਰੀਕ ਹੈ ਜਿਹੜਾ ਉਹ ਮਿੱਟੀ ਦਾ ਨਹੀਂ ਮਾਨ। ਤਾਂ ਇਹਨਾਂ ਦਾ ਜਿਹੜਾ ਸ਼ਰੀਕੇਬਾਜ਼ੀ ਵਾਲਾ ਕੰਮ ਹੈ ਮੇਰੇ ਖਿਆਲ ਦੇ ਨਾਲ ਉਹ ਵਿੱਚ ਆੜੇ ਆ ਰਿਹਾ।
नहीं तो पैसों का प्रबंध किया जा सकता। जे होर कामां लई कर्जे लै जा सकते हैं, इस काम लई कर्जा नहीं लिया जा सकता, या होर कोई प्रबंध नहीं किया जा सकता। पर लगता है कि बादलों का प्रोजेक्ट सी, इस करके इस सरकार ने इनू अगे ना बढ़ाने का फैसला किया। पर मैं समझदा कि इस ना बढ़ाने वाले फैसले ते इन्हां नू पुनर्विचार करना चाहिए एक दफा। जी जी जी। अगली जी मिंटू जी गल करिए, कहते छत्तीसगढ़ हाई कोर्ट वालों आधार दे दिते फैसले नू सुप्रीम कोर्ट ने रद्द कर दिता। देखो आधार कार्ड बारे तुहानू पता ही है कि जिस तरह का इत्थे भंबल पूसा बनया होया, दुविधा बनी हुई है, ਉਹਦਾ ਨਿਵਾਰਨ ਜਾ ਕੇ ਸੁਪਰੀਮ ਕੋਰਟ ਚ ਹੋਣਾ। ਸੁਪਰੀਮ ਕੋਰਟ ਚ ਸੁਣਵਾਈਆਂ ਚੱਲੀ ਜਾਂਦੀਆਂ, ਪਰਸੋਂ ਵੀ ਸੁਣਵਾਈ ਹੋਈ ਆ ਜੀ ਜੀ, ਬੜੀਆਂ ਜ਼ਬਰਦਸਤ ਉੱਥੇ ਦਲੀਲਾਂ ਦਿੱਤੀਆਂ ਜਾ ਰਹੀਆਂ ਦੋਵੇਂ ਧਿਰਾਂ ਵੱਲੋਂ। ਪਰ ਇਸੇ ਦਰਮਿਆਨ ਜਿਹੜੀਆਂ ਸਟੇਟਾਂ ਸੀਗੀਆਂ, ਜਿਹੜੇ ਪ੍ਰਾਂਤ ਸੀਗੇ, ਉਹਨਾਂ ਨੇ ਬਹੁਤ ਕਾਹਲੀਆਂ ਕੀਤੀਆਂ ਕਈ ਮਾਮਲਿਆਂ ਚ। ਕੈਪਟਨ ਅਮਰਿੰਦਰ ਸਿੰਘ ਨੇ ਤੇ ਕਿਸਾਨਾਂ ਦੇ ਯੂਰੀਆ ਵਾਲੇ ਗੱਟੇ ਖਰੀਦਣ ਤੇ ਵੀ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਸੀਗਾ ਜੀ। ਹੁਣ थोड़े दिन पहला इन्होंने कहा कि जे जमीनों दी रजिस्ट्रियां कराउणियां तुहानूं तां आधार कार्ड देना लाजमी होगा। हालांकि सुप्रीम कोर्ट ने हाले निश्चित करना है कि यह लाजमी है या गैर लाजमी है। योजना वाले बंदे की मर्जी ते मुनसर है या ये सरकार की मर्जी ते मुनसर है, ये सारिया चीज़ों का हाले फैसला होना बाकी है। तो इस तरह की होया सीगा कि छत्तीसगढ़ हाई कोर्ट ने कानून बना दिता सीगा कि जदों भी किसी कैदी की जमानत भराई जानी है, जमानत भराउण का मतलब ये हुंदा कि देखो जदों तुहानूं बेल ग्रांट हो जाती है, उस तो बाद बेल बाउंड रखा जाता है। मसलन 50,000 का, 25,000 का, लख का, 2 लाख का। जे तुहाडे कोल नगद कैश पिया, तुसीं वो नगद कैश जाके डिपोजिट करवा दिंदे हो अदालत कोल कि आ लो जी असीं बेल बाउंड भरिया। जे तुहाडे कोल नगद नहीं तां फिर तुसीं उस बेल बाउंड के बरोबर किसी प्रॉपर्टी का दस्तावेज रख दे, जिन्होंने जमाबंदी कह दें आपां, क्या लो जी असी इन्नी प्रॉपर्टी के मालक हैं, जे बंदा भजूगा तो साडी प्रॉपर्टी इन्नी जब्त कर लो। एक जमानत के तौर पर, एक अमानत के तौर पर वो संपत्ति या संपत्ति के कागजात उत्थे रखे जाते, इहनूं कहंदे आ जमानत भराउणी। तां इन्हां ने की कीता सीगा, इन्हां ने ये कानून बना दिता या कह लईए एक कायदा बना दिता कि भाई जदों भी जमानत किसी की भराई जाऊगी ये आधार कार्ड जिहड़ा वो लाजमी होएगा। इहदे विच उत्थे बहुत सारी समस्या आ गई। समस्यावां इस करके ज्यादा आईयां क्योंकि ओहो जे इलाके जिथे दूर दराज दे विच, बिहार दे विच ये बहुत सारियां सहूलतां हाले तक पहुंचियां ही नहीं, बहुत सारे लोगों ने आधार कार्ड बनाए नहीं। तो उन्हां नूं ये बड़ी वड्डी समस्या आ गई। जे किसी का कोई मित्र प्यारा या कोई होर रिश्तेदार अंदर है तो जमानत करवाउण वेले ये अड़चन आउण लग गई सी। तो फिर मामला जिहड़ा वो सुप्रीम कोर्ट पहुंचा तो उत्थों के हाई कोर्ट ने कायदा बना दिता कि आधार कार्ड लाजमी है। तो सुप्रीम कोर्ट ने आख्या कि तुसीं ये गलत करते पे हो। जमानत लई जिहड़े अगे रवायती पछाण पत्र लै जांदे, जिद्दां वोटर कार्ड हो गया, ड्राइविंग लाइसेंस हो गया, या होर कोई इस तरह का प्रमाणित पछाण पत्र है, तो उदां दा ही तुहानूं ये मेन कायदा चलदा रखना पवेगा। सो इन्होंने रद्द कर दिता। पर देख लो कि इत्थे राज सरकारां किन्नियां कालियां। ये नहीं सोचा जा रहा कि घट्टो घट्ट असीं सुप्रीम कोर्ट का फैसला तो देख लीजिए कि वो फैसला आधार कार्ड के विरुद्ध आउंदा या आधार कार्ड के पक्ष च आउंदा। जी सो मिंटू जी अजे भी आपां ते अपने इत्थों के स्रोतिਆਂ ਨੂੰ ਬੇਨਤੀ ਕਰਦੇ ਹਾਂ वेट कर लो। बहुत कुछ कई जाने ने कई कुछ कहना है आधार कार्ड ਨੂੰ ਲੈ ਕੇ, कई जाने कई काले पए ने, कई कुछ पए ने। ਤੇ ਤੁਹਾਨੂੰ ਕੀ ਲੱਗਦਾ ਵੀ ਕਦੋਂ ਤੱਕ ਜਿਹੜੇ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਉਣ ਦੀ ਜਿਹੜੀ ਉਮੀਦ ਵੈਸੇ ਹੈਗੀ ਆ? मेरे ख्याल दे नाल चढ़दे महीने दे पहले 15 बड़े च आ जाऊगा जी। ठीक है, फरवरी महीना नहीं टपदा, पहला आ जाऊ क्योंकि 31 मार्च ते डेडलाइन नहीं है ना। जी 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 यही योजनावां दी 31 मार्च तक डेडलाइन है। तो मैनूं लगदा मार्च चढ़न तो पहला ही शायद इस मामले का फैसला हो जाऊगा। जिवें बोलदे हुंदे ना कि पांडियां वाली है नहीं या भांडियां वाली है फैसला जी। सो जिन्हें भी साडे स्रोते सुन रहे आधार कार्ड नूं लैके जिहड़े अजे थोड़ा जिहा शांत रहो, थोड़ा इंतजार कर लो। सुप्रीम कोर्ट के फैसले नूं ही बाद दे विच अखीर दे विच जिहड़ा ओह मन्निया जाना आ। जे जाना पिया फिर उदों चले जिओ जी, तो फिर जे नहीं जाण दी लोड़ पऊगी तो फिर बल्ले बल्ले ही है जी। तो मिंटू जी जाते जाते एक होर आपां जाते जाते जी अगली जी खबर आपां गल करते हैं भी अमृतसर तो बर्मिंघम फ्लाइट जी हुण शुरू होवेगी। पहलों चलदी सी फिर बंद हो गई जी, फिर हुण दोबारा चलन लगी है शायद। देखो इहदा बड़ा रौला पिया और एक संस्था ने बड़ी हिम्मत मारी, हाई कोर्ट तक मामला गया, उन्होंने बड़े
ਸਬੂਤ ਇਕੱਠੇ ਕੀਤੇ ਸੀਗੇ ਕਿ ਤੁਸੀਂ ਕਿਵੇਂ ਕਹਿੰਦੇ ਹੋ ਕਿ ਇਹ ਫਲਾਈਟ ਜਿਹੜੀ ਘਾਟੇ 'ਚ ਜਾਂਦੀ ਆ। ਉਹਨਾਂ ਨੇ ਬਹੁਤ ਉੱਥੇ ਜਾ ਕੇ ਦਸਤਾਵੇਜ਼ ਪੇਸ਼ ਕੀਤੇ ਸਨ। ਸੋ ਹੁਣ ਇਹ ਖੁਸ਼ਖਬਰੀ ਆ ਰਹੀ ਆ ਕਿ ਇਹ ਫਲਾਈਟ ਦੁਬਾਰਾ ਚੱਲਣ ਲੱਗੀ ਆ ਔਰ ਮੰਗਲਵਾਰ ਤੇ ਵੀਰਵਾਰ ਨੂੰ ਇਹ ਚੱਲਿਆ ਕਰੂਗੀ। ਔਰ ਇਹ ਜਿਹੜੀ ਸੇਵਾ ਉਹ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਦੇ ਜ਼ਰੀਏ ਸ਼ੁਰੂ ਕੀਤੀ ਜਾਊਗੀ। ਇਹਦਾ ਜਿਹੜਾ ਟਾਈਮ ਟੇਬਲ ਦਿੱਤਾ ਗਿਆ, ਹਾਲਾਂਕਿ ਇਹਦੇ 'ਚ ਤਬਦੀਲੀ ਵੀ ਹੋ ਸਕਦੀ ਹੈ, ਪਰ ਫਿਰ ਵੀ ਜੇ ਕੋਈ ਤੁਹਾਡਾ UK 'ਚ ਰਹਿੰਦਾ ਮਿੱਤਰ ਪਿਆਰਾ ਤਾਂ ਉਹਦੇ ਲਈ ਇਹ ਜ਼ਰੂਰ ਅਪਡੇਸ਼ਨ ਹੋ ਸਕਦੀ ਹੈ, ਲਾਹੇਵੰਦ ਹੋ ਸਕਦੀ ਹੈ ਕਿ ਇਹ ਫਲਾਈਟ ਜਿਹੜੀ ਹੈ ਵਾਇਆ ਅੰਮ੍ਰਿਤਸਰ ਬਰਮਿੰਘਮ ਅਤੇ ਬਰਮਿੰਘਮ ਅੰਮ੍ਰਿਤਸਰ ਦਿੱਲੀ ਹੋਇਆ ਕਰੇਗੀ। ਯਾਨੀ ਦਿੱਲੀ ਅੰਮ੍ਰਿਤਸਰ ਬਰਮਿੰਘਮ ਅਤੇ ਬਰਮਿੰਘਮ ਅੰਮ੍ਰਿਤਸਰ ਦਿੱਲੀ। ਇਹਦੇ ਤੋਂ ਜੇ ਆਪਾਂ ਅੰਦਾਜ਼ਾ ਲਾਈਏ ਕਿ ਦਿੱਲੀ ਅੰਮ੍ਰਿਤਸਰ ਬਰਮਿੰਘਮ, ਤਾਂ ਇਹਦਾ ਮਤਲਬ ਇਹ ਹੈ ਕਿ ਦਿੱਲੀ ਤੋਂ ਫਲਾਈਟ ਚੱਲਿਆ ਕਰੇਗੀ ਤੇ ਅੰਮ੍ਰਿਤਸਰ ਆਇਆ ਕਰੇਗੀ। ਇਹਦਾ ਉਡਾਣ ਦਾ ਜਿਹੜਾ ਸਮਾਂ ਹੋਇਆ ਕਰੇਗਾ ਅੰਮ੍ਰਿਤਸਰ ਤੋਂ ਉਹ 12:25 ਦਾ ਹੋਇਆ ਕਰੇਗਾ। ਇਸ ਤੋਂ ਬਾਅਦ ਇਹ ਉਡਾਨ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ 12:25 ਤੇ ਪਹੁੰਚਿਆ ਕਰੇਗੀ ਤੇ ਫਿਰ 1:55 ਤੇ ਉੱਥੋਂ ਰਵਾਨਾ ਹੋਇਆ ਕਰੇਗੀ। ਫਿਰ ਉਧਰੋਂ ਜਿਹੜੀ ਵਾਪਸੀ ਹੋਇਆ ਕਰੇਗੀ ਬਰਮਿੰਘਮ ਤੋਂ ਉਹ ਹੋਇਆ ਕਰੇਗੀ 6:45 ਤੇ ਅਗਲੇ ਦਿਨ ਸਵੇਰੇ 7:45 ਤੇ ਇਹ ਅੰਮ੍ਰਿਤਸਰ ਪਹੁੰਚ ਜਾਇਆ ਕਰੇਗੀ। ਸੋ ਇਹ ਇਸ ਤਰ੍ਹਾਂ ਦਾ ਇਹਨਾਂ ਨੇ ਟਾਈਮ ਟੇਬਲ ਦੇ ਦਿੱਤਾ। ਔਰ ਹੁਣ ਦੇਖੋ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਏਅਰ ਇੰਡੀਆ ਦੇ ਬਣੇ ਹੋਏ ਆ ਇਹ ਤੇ ਵੇਚਣ ਨੂੰ ਵੀ ਤਿਆਰ ਆ, ਕਿਉਂਕਿ ਖਿਡਾਰੀ ਲੱਭਦੇ ਸੀ, ਕੋਈ ਦੇਸੀ ਖਿਡਾਰੀ ਮਿਲ ਜਾਵੇ ਤਾਂ ਮਿਲਿਆ ਨਹੀਂ। ਫਿਰ FDI ਖੋਲ ਦਿੱਤੀ 49%। ਹੁਣ ਦੇਖੋ ਕਿ ਇਸ ਹਾਲਤ ਦੇ ਵਿੱਚ ਜਦੋਂ ਇੱਕ ਏਅਰਲਾਈਨ ਜਿਹੜੀ ਹੈ ਉਹ ਵਕਾਊ ਖੜੀ ਆ ਜਾਂ ਉਡੀਕ ਰਹੀ ਆ ਕਿ ਕੋਈ ਕਮਾਊ ਪੁੱਤ ਆ ਜਾਵੇ, ਉਸ ਫਲਾਈਟ ਦੇ ਵਿੱਚੋਂ ਇਹ ਜਿਹੜੀ ਸੇਵਾ ਅੱਗੇ ਨਿਰਧਾਰਿਤ ਕੀਤੀ ਗਈ ਹੈ ਕਿ ਇਹ ਕਾਮਯਾਬੀ ਨਾਲ ਚੱਲਦੀ ਆ ਜਾਂ ਫਿਰ ਉਹ ਰੌਲਾ ਰੱਪਾ ਪੈ ਕੇ ਫਿਰ ਜਿਵੇਂ ਤੁਸੀਂ ਕਿਹਾ ਚੱਲ ਪਈ, ਬੰਦ ਹੋ ਗਈ, ਚੱਲ ਪਈ, ਫਿਰ ਉਹ ਜਿਵੇਂ ਰੋਡਵੇਜ਼ ਬੱਸ ਨਹੀਂ ਧੱਕਾ ਲਾਉਂਦੀਆਂ ਸੀ ਸਵਾਰੀਆਂ, ਸਟਾਰਟ ਹੋ ਜਾਂਦੀ, ਫਿਰ ਥੋੜਾ ਜਿਹਾ ਚੱਲਦੀ ਤੇ ਫਿਰ ਬੰਦ ਹੋ ਜਾਂਦੀ, ਫਿਰ ਕਿਤੇ ਉਹ ਰੋਡਵੇਜ਼ ਵਾਂਗੂ ਧੱਕਾ ਲਾਓ ਤੇ ਧੱਕਾ ਚਲਾਓ ਤੇ ਧੱਕਾ ਲਾਓ ਤੇ ਧੱਕਾ ਚਲਾਓ ਸ਼ੁਰੂ ਹੋ ਜਾਵੇ। ਜੀ ਤੇ ਮਿੰਟੂ ਜੀ ਬਹੁਤ ਆਪਾਂ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ। ਤੁਸੀਂ ਜਿਹੜੇ ਜੀ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ ਤੇ ਇਸ ਤੋਂ ਬਾਅਦ ਦੇ ਵਿੱਚ ਸੋਤੇ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਜਿਹੜਾ ਮੈਂ ਲੈ ਕੇ ਹਾਜ਼ਰ ਹੋਵਾਂਗਾ, ਜਿਸ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਕੁਝ ਅਹਿਮ ਖਬਰਾਂ, ਖਾਸ ਕਰਕੇ ਜਿਹੜੀ ਰੂਸੀ ਘੁਸਪੈਠ ਦੀ ਜਿਹੜੀ ਗੱਲ ਚੱਲ ਰਹੀ ਆ ਇਲੈਕਸ਼ਨਸ ਦੇ ਦਰਮਿਆਨ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਉਹ ਦੇਵਾਂਗੇ। ਹੋਰ ਕੀ ਕੁਛ ਹੋ ਰਿਹਾ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਵਾਂਗੇ। ਤੇ ਮਿੰਟੂ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।